ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸਟਾਕਟਨ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਦੇ ਉੱਤੇ 24ਵੇਂ ਮਹਾਨ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਦੇ ਉੱਤੇ ਆਪ ਸਭ ਨੂੰ ਜੀ ਆਇਆਂ ਨੂੰ ਸਵਾਗਤ ਹੈ। ਗੁਰਦੁਆਰਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਤੁਸੀਂ ਦੇਖ ਰਹੇ ਆ। ਆਓ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਉੱਤੇ ਚੱਲ ਰਹੇ ਨਗਰ ਕੀਰਤਨ ਦੇ ਸਮਾਗਮਾਂ ਦੇ ਵਿੱਚ ਲੈ ਚੱਲਦੇ ਹਾਂ। ਇੱਥੋਂ ਦਾ ਅੱਖੀ ਡਿੱਠਾ ਹਾਲ ਤੁਹਾਡੀ ਨਜ਼ਰ ਜਿਹੜਾ ਹੈ ਉਹ ਪੇਸ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਮੌਕੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਜਿੱਥੇ 24ਵਾਂ ਮਹਾਨ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਉਹ ਚੱਲ ਰਿਹਾ ਆ, ਉਸ ਦੇ ਸਮਾਗਮ ਜਿਹੜੇ ਚੱਲ ਰਹੇ ਆ। ਆਪਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਆ। ਇਸ ਟਾਈਮ ਆਪਾਂ ਇੱਥੇ ਵੀਰ ਜਿਹੜੇ ਸ਼ੇਰੇ ਪੰਜਾਬ ਗਰੁੱਪ ਆ ਉਹਨਾਂ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਸੇਵਾਦਾਰਾਂ ਦੇ ਨਾਲ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ? ਅਮਨਦੀਪ ਸਿੰਘ ਜੀ। ਅਮਨਦੀਪ ਜੀ, ਜਿਹੜਾ ਤੁਹਾਡਾ ਗਰੁੱਪ ਆ, ਸਭ ਤੋਂ ਪਹਿਲਾਂ ਦੱਸੋ ਵੀ ਤੁਸੀਂ ਕਿਹੜੇ ਇਲਾਕੇ ਤੋਂ ਸਾਰੇ ਜਿਹੜੇ ਸੇਵਾਦਾਰ ਆ ਉਹ ਹੈਗੇ? ਇੱਥੋਂ ਸੈਕਰਾਮੈਂਟੋ ਆ ਜੀ, ਸਟਾਕਟਨ, ਮੋਡੈਸਟੋ ਤੇ ਸਮੂਹ ਸੰਗਤ ਤੇ ਮੇਰੇ ਸਾਰੇ ਡਰਾਈਵਰ ਭਾਈਚਾਰਾ ਆਪਣਾ ਸਾਰੇ ਨਾਲ ਆ ਜੀ, ਆਪਣੇ ਕੰਮ ਕਰਦੇ ਆ ਰਲ ਮਿਲ ਕੇ। ਹਾਂਜੀ। ਸੋ ਕਿੰਨੇ ਕੁ ਜਾਣਿਆਂ ਦਾ ਤੁਹਾਡਾ ਇਹ ਗਰੁੱਪ ਹੈਗਾ? ਇਹ 40 ਤੋਂ 50 ਜਾਣੇ ਆ ਜੀ। ਤੇ ਤੁਸੀਂ ਹਰ ਨਗਰ ਕੀਰਤਨ ਦੇ ਉੱਤੇ ਜਾਂ ਵੱਖ-ਵੱਖ ਨਗਰ ਕੀਰਤਨਾਂ ਦੇ ਉੱਤੇ ਸੇਵਾਵਾਂ ਦੇ ਲਈ ਪਹੁੰਚਦੇ ਆ? ਇਹ ਜੀ ਮੋਸਟਲੀ ਅਸੀਂ ਯੂਬਾ ਸਿਟੀ, ਟ੍ਰੇਸੀ, ਸਟਾਕਟਨ ਤੇ ਮੋਡੈਸਟੋ। ਹਾਂਜੀ। ਸੋ ਅੱਜ ਸੰਗਤਾਂ ਦੇ ਲਈ ਕੀ ਜਿਹੜਾ ਉਹ ਤੁਸੀਂ ਪਕਵਾਨ ਜਿਹੜੇ ਬਣਾ ਰਹੇ? ਅੱਜ ਜੀ ਪਹਿਲਾਂ ਤਾਂ ਸੁਬਾਹ ਪਨੀਰ ਵਾਲੇ ਪਕੌੜੇ ਆ, ਟਿੱਕੀ ਆ ਤੇ ਫਰਾਈਸ ਆ ਤੇ ਆਪਣਾ ਪਨੀਰ ਵਾਲੇ ਪਕੌੜੇ ਆ, ਸਮੋਸੇ ਆ ਜੀ, ਤੇ ਇਧਰ ਦਹੀਂ ਭੱਲੇ ਆ ਤੇ ਆਪਣਾ ਕੁਲਚੇ ਛੋਲੇ ਆ ਜੀ। ਹਾਂਜੀ। ਸੋ ਸੰਗਤਾਂ ਦਾ ਇਕੱਠ ਨੂੰ ਦੇਖ ਕੇ ਤੁਹਾਨੂੰ ਕਿੱਦਾਂ ਜਿਹੜਾ ਉਹ ਲੱਗ ਰਿਹਾ? ਨਹੀਂ ਜੀ, ਬਹੁਤ ਹਮ ਕੇ ਸੰਗਤਾਂ ਪਹੁੰਚ ਰਹੀਆਂ ਜੀ ਖਾਲਸਾ ਸਾਜਨਾ ਦਿਵਸ ਦੇ ਉੱਤੇ। ਤੇ ਪਹਿਲਾਂ ਤਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਜੀ ਸਭ ਨੂੰ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਜੀ, ਸੇਵਾਦਾਰ ਬਹੁਤ ਲਗਨ ਦੇ ਨਾਲ ਸੇਵਾ ਕਰ ਰਹੇ ਨੇ। ਕਿੱਦਣ ਦੇ ਲੱਗੇ ਹੋਏ ਆ ਤੁਸੀਂ ਇੱਥੇ? ਇਹ ਅਸੀਂ ਫਰਾਈਡੇ ਦੇ ਲੱਗੇ ਹੋਏ ਆ ਜੀ। ਠੀਕ ਹੈ। ਹਾਂਜੀ, ਫਰਾਈਡੇ ਦੇ ਲੱਗੇ ਹੋਏ ਸ਼ਾਮ ਦੇ। ਠੀਕ ਹੈ। ਤੇ ਬਹੁਤ ਵਧੀਆ ਚੱਲ ਰਿਹਾ ਜੀ। ਹਰ ਸਾਲ ਦੀ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਸੰਗਤਾਂ ਦੇ ਵਿੱਚ ਵਾਧਾ ਹੀ ਜਿਹੜਾ ਉਹ ਹੁੰਦਾ ਆ, ਤੇ ਤੁਸੀਂ ਵੀ ਫਿਰ ਆਪਣੀਆਂ ਤਿਆਰੀਆਂ ਉਦਾਂ ਹੀ ਵਧਾ ਲੈਂਦੇ? ਹਾਂਜੀ ਹਾਂਜੀ ਜੀ। ਹਾਂਜੀ ਹਾਂਜੀ। ਸਾਨੂੰ ਤਾਂ ਪਹਿਲਾਂ ਤਿਆਰੀਆਂ ਕਰਨੀਆਂ ਪੈਂਦੀਆਂ ਜੀ। ਹਾਂਜੀ। ਤੇ ਨੀਂਦ ਆਈ ਵੀ? ਨੀਂਦ ਪੂਰੀ ਹੋਈ ਮਾੜੀ ਮੋਟੀ ਜਾਂ ਲੱਗੇ ਹੋਏ ਆ ਇਦਾਂ ਹੀ ਦਿਨ ਰਾਤ ਹੀ? ਨਹੀਂ ਜੀ, 2-4 ਦਿਨ ਦੇ ਵਿੱਚ ਨੀਂਦ ਦਾ ਨਾ ਕੋਈ ਚੱਕਰ ਨਹੀਂਗਾ ਜੀ। ਸਾਨੂੰ ਸੇਵਾ ਦੇ ਨਾਲ ਹੈਗਾ, ਅਸੀਂ ਸੇਵਾ ਭਾਵਨਾ ਦੇ ਨਾਲ ਸੇਵਾ ਕਰੀ ਜਾਂਦੇ ਆ। 2-3 ਘੰਟੇ ਦੀ ਨੀਂਦ ਹੁੰਦੀ ਆ, ਉਨੀ ਕੁ ਚੱਲ ਬੰਦਾ ਗੁਜ਼ਾਰਾ ਕਰ ਲੈਂਦਾ। ਹਾਂਜੀ। ਤੇ ਹੋਰ ਜਿਹੜੇ ਨੌਜਵਾਨਾਂ ਦੇ ਦੁਆਰਾ ਤੁਹਾਡੇ ਵੱਲੋਂ ਜਿਹੜੀਆਂ ਹੋਰ ਕਈ ਥਾਵਾਂ ਦੇ ਉੱਤੇ ਸੇਵਾਵਾਂ ਜਿਹੜੀਆਂ ਚੱਲਦੀਆਂ ਆ, ਇਹ ਗੁਰੂ ਘਰਾਂ 'ਚ ਸੇਵਾਵਾਂ ਦੇ ਨਾਲ ਹੋਰ ਵੀ ਕੋਈ ਉਪਰਾਲੇ ਜਿਹੜੇ ਤੁਹਾਡੇ ਗਰੁੱਪ ਵੱਲੋਂ ਚੱਲਦੇ ਰਹਿੰਦੇ ਆ? ਨਹੀਂ ਜੀ, ਫਿਲਹਾਲ ਲੰਗਰ ਦੇ ਆ ਜੀ। ਹਾਂਜੀ, ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਸਾਰੇ ਥਾਵਾਂ ਤੇ। ਤੇ ਵਧੀਆ ਹੰਗਾਰਾ ਮਿਲ ਰਿਹਾ ਜੀ ਸਾਰਿਆਂ ਨੂੰ। ਸਾਰੇ ਸਾਡੇ ਸਾਥੀ ਬਹੁਤ ਵਧੀਆ ਸਾਡੇ ਨਾਲ ਸਾਥ ਦਿੰਦੇ ਆ ਜੀ। ਹਾਂਜੀ। ਸੋ ਬਿਲਕੁਲ ਆਪਾਂ ਦੇਖਦੇ ਹਾਂ ਵੀ ਬਹੁਤ ਸਾਰੇ ਥਾਵਾਂ 'ਤੇ ਜਦੋਂ ਆਪਾਂ ਜਾਂਦੇ ਹਾਂ, ਇੱਦਾਂ ਨੌਜਵਾਨ ਵੀਰ ਜਿਹੜੇ ਖਾਸ ਕਰਕੇ ਟਰੱਕਾਂ ਵਾਲੇ ਆ, ਦੇਖੋ ਪਤਾ ਕੀ ਹੈ, ਕਈ ਵਾਰੀ ਕਹਿ ਦਿੰਦੇ ਵੀ ਟਰੱਕਾਂ ਵਾਲੇ ਜੀ ਇੱਦਾਂ ਕਰਦੇ ਇੰਨੀ ਕਮਾਈਆਂ, ਤੇ ਉਹ ਦੇਖੋ ਸੇਵਾ ਵੀ ਇੱਦਾਂ ਕਰਦੇ ਆ, ਦਿਨ ਰਾਤ ਇੱਕ ਕਰਦੇ। ਹੁਣ ਛੁੱਟੀ ਕਰਕੇ ਲੱਗੇ ਹੋਏ ਆ। ਸੋ ਆਪਾਂ ਨੂੰ ਇਹ ਚੀਜ਼ਾਂ ਜ਼ਰੂਰ ਸਿੱਖਣੀਆਂ ਚਾਹੀਦੀਆਂ ਇਹਨਾਂ ਸਾਰਿਆਂ ਤੋਂ। ਇਹ ਜਿਹੜੀ ਚੀਜ਼ ਆਪਣੀ ਬਹੁਤ ਵਧੀਆ ਸਿੱਖਣ ਵਾਲੀ ਆ ਵੀ ਜਿਹੜਾ ਵੰਡ ਕੇ ਛਕਣ ਦਾ ਕਨਸੈਪਟ ਆ, ਕਿਰਤ ਕਰਨ ਦਾ ਕਨਸੈਪਟ ਆ, ਤੁਸੀਂ ਇਹਨਾਂ ਵੀਰਾਂ ਤੋਂ ਜਿਹੜਾ ਉਹ ਸਿੱਖੋ। ਆਪਾਂ ਇਹ ਚੀਜ਼ਾਂ ਜਿਹੜੀਆਂ ਆਪਣੇ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ ਤਾਂ ਜੋ ਆਪਾਂ ਵੀ ਇਹਨਾਂ ਸੇਵਾਵਾਂ ਦੇ ਨਾਲ ਜੁੜੀਏ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਇਹਨਾਂ ਸੇਵਾਦਾਰਾਂ ਨੂੰ ਹੌਸਲਾ ਵਧਾਈਏ, ਤੇ ਆਉਣ ਵਾਲੇ ਸਾਲਾਂ ਦੇ ਵਿੱਚ ਇੱਦਾਂ ਹੀ ਲਗਾਤਾਰ ਹਰ ਥਾਂ ਦੇ ਉੱਤੇ ਸੇਵਾਵਾਂ ਕਰਦੇ ਰਹਿਣ। ਸ਼ੇਰੇ ਪੰਜਾਬ ਗਰੁੱਪ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਵੀਰਾਂ ਦਾ ਧੰਨਵਾਦ ਤੇ ਫਤਿਹ ਗੁਜ਼ਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀਆਂ ਸੰਗਤਾਂ ਨੂੰ ਸਾਰਿਆਂ ਨੂੰ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਨਾਲੇ ਜਿੰਨੀਆਂ ਵੀ ਸੰਗਤਾਂ ਇੱਥੇ ਪੁੱਜੀਆਂ ਨੇ ਸਾਰਿਆਂ ਨੂੰ ਆਉਣ 'ਤੇ ਹਾਰਦਿਕ ਸਵਾਗਤ ਆ। ਤੇ ਆਪਣੇ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਇੱਥੇ ਪਹੁੰਚਣ ਦਾ ਬਹੁਤ ਬਹੁਤ ਥੈਂਕ ਯੂ ਤੁਹਾਡਾ। ਤੇ ਬਾਕੀ ਹੁਣ ਭਾਈ ਦੱਸਣਗੇ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸਮੂਹ ਸੰਗਤਾਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।
ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਆ ਸਟਾਕਟਨ ਗੁਰਦੁਆਰਾ ਸਾਹਿਬ ਵਿਖੇ, ਜਿੱਥੇ ਨਗਰ ਕੀਰਤਨ ਦੀਆਂ ਸਮਾਗਮ ਜਿਹੜੇ ਚੱਲ ਰਹੇ ਆ। ਆਓ ਹੋਰ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਵੀਰ ਜੀ ਕੀ ਨਾਮ ਆ ਆਪਦਾ? ਦਵਿੰਦਰ ਸਿੰਘ ਜੀ। ਤੇ ਵੀਰ ਜੀ ਤੁਹਾਡੇ ਗਰੁੱਪ ਜਿਹੜੀ ਇਹ ਸੇਵਾ ਕਰ ਰਹੇ, ਉਹਦਾ ਗਰੁੱਪ ਦਾ ਵੀ ਕੋਈ ਨਾਮ ਹੈ ਜਾਂ ਸਾਰੇ ਜਾਣੇ ਮਿਲ ਜੁਲ ਕੇ ਉੱਦਾਂ ਹੀ ਆ? ਨਹੀਂ, ਸਾਰੇ ਜਾਣੇ ਗੁਰੂ ਘਰ ਵੱਲੋਂ ਹੀ ਸੇਵਾ ਕਰ ਰਹੇ ਆ ਜੀ, ਮਿਲ ਜੁਲ ਕੇ। ਠੀਕ ਹੈ ਜੀ। ਹਾਂਜੀ। ਤੇ ਅੱਜ ਕੀ ਸੰਗਤਾਂ ਦੇ ਲਈ ਜਿਹੜਾ ਇੱਥੇ ਜਿਹੜੇ ਸੇਵਾਦਾਰ ਆ ਉਹ ਲੈ ਕੇ ਆਏ ਨੇ? ਬਸ ਇਹ ਲੰਗਰ ਤਿਆਰ ਆ ਸਾਰਾ ਗੁਰੂ ਘਰ ਵੱਲੋਂ। ਠੀਕ ਹੈ। ਤੇ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ। ਹਾਂਜੀ। ਤੇ ਸੰਗਤਾਂ ਦੇ ਇਕੱਠ ਨੂੰ ਦੇਖ ਕੇ ਕਿੱਦਾਂ ਜਿਹੜਾ ਉਹ ਲੱਗ ਰਿਹਾ ਵੀ ਸੰਗਤਾਂ 'ਚ ਬਹੁਤ ਉਤਸ਼ਾਹ, ਰੌਣਕ ਬਹੁਤ ਹੈ? ਹਾਂਜੀ ਜੀ, ਬਹੁਤ ਜ਼ਿਆਦਾ ਸੰਗਤਾਂ ਦੇ ਉਤਸ਼ਾਹ ਆ ਤੇ ਸੰਗਤ ਵੀ ਬਹੁਤ ਜ਼ਿਆਦਾ ਆ ਤੇ ਆਪਣੇ ਵੱਲੋਂ ਪੂਰੀਆਂ ਤਿਆਰੀਆਂ ਆ ਜੀ। ਸੋ ਨਗਰ ਕੀਰਤਨ ਨੂੰ ਲੈ ਕੇ ਸੰਗਤਾਂ ਨੂੰ ਕੀ ਬੇਨਤੀ ਅਪੀਲ ਕਰਨਾ ਚਾਹੁੰਦੇ? ਬੇਨਤੀ ਤਾਂ ਇਹੀ ਆ, ਸਾਰੇ ਜਾਣੇ ਜਿਹੜੇ ਘਰੇ ਵੀ ਆ ਹਮ ਆ ਕੇ ਇੱਥੇ ਪਹੁੰਚੋ ਤੇ ਨਗਰ ਕੀਰਤਨ ਦੀਆਂ ਰੌਣਕਾਂ ਵਧਾਓ। ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਇੱਕ ਅਜਿਹੀ ਸੇਵਾ ਵਾਲੇ ਜਿਹੜੇ ਗਰੁੱਪ ਦੇ ਨਾਲ ਹੁਣ ਤੁਹਾਡੀ ਗੱਲ ਕਰਾਵਾਂਗੇ। ਇਹ ਬਹੁਤ ਹੀ ਅਹਿਮ ਜਿਹੜੀ ਸੇਵਾ ਆ, ਜੋੜਿਆਂ ਦੀ ਸੇਵਾ, ਸਟ੍ਰੋਲਰਸ ਦੀ ਸੇਵਾ, ਇਹ ਜਿਹੜੇ ਗਰੁੱਪ ਵੀਰ ਵਾਲੇ ਕਰਦੇ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦੇ ਗਰੁੱਪ ਦਾ ਕੀ ਨਾਮ ਹੈ? ਅਸੀਂ ਸੇਵਾਦਾਰ ਗਰੁੱਪ ਹੀ ਕਹਿੰਦੇ ਹੈਗੇ ਆ, ਕੋਈ ਨਾਂ ਨਹੀਂ ਰੱਖਿਆ ਹੈਗਾ। ਕੋਈ ਸਾਰੀ ਜਗ੍ਹਾ ਅਸੀਂ ਨਗਰ ਕੀਰਤਨਾਂ ਤੇ ਜਾ ਕੇ ਸੇਵਾ ਕਰਦੇ ਹੈਗੇ ਆ। ਸੋ ਕੀ ਇਹ ਜਿਹੜਾ ਮੇਨ ਤੁਹਾਡਾ ਜਿਹੜਾ ਸੇਵਾ ਆ, ਜੋੜਿਆਂ ਦੀ ਸੇਵਾ, ਸਟ੍ਰੋਲਰਸ ਦੀ ਸੇਵਾ, ਆਪਾਂ ਨੂੰ ਪਤਾ ਵੀ ਸੰਗਤਾਂ ਬਹੁਤ ਆਉਂਦੀਆਂ ਆ ਤੇ ਮੈਨੇਜ ਕਰਨਾ ਬਹੁਤ ਔਖਾ ਹੁੰਦਾ ਆ। ਸੋ ਕਦੋਂ ਤੋਂ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਹੋਏ? ਸਾਨੂੰ ਤਕਰੀਬਨ 8 ਸਾਲ ਹੋ ਗਏ ਹੈਗੇ ਆ ਇਹ ਕਾਲਜ ਸ਼ੁਰੂ ਕੀਤਿਆਂ ਨੂੰ। ਤੇ ਸਾਡਾ ਇਹ ਹੁੰਦਾ ਹੈ ਕਿ ਜਿਹੜੀ ਸੰਗਤ ਦੂਰੋਂ ਆਉਂਦੀ ਹੈਗੀ ਆ, ਉਹਨਾਂ ਦੀ ਸਹੂਲੀਅਤ ਲਈ ਅਸੀਂ ਕੀ ਕਰ ਸਕਦੇ ਹਾਂ, ਹੈ ਨਾ। ਤੇ ਇੱਕ ਤਾਂ ਹੁੰਦਾ ਉਹਨਾਂ ਨੇ ਜੋੜੇ ਲਾਉਣੇ ਆ, ਉਹਨਾਂ ਕੋਲ ਗਠੜੀ ਹੁੰਦੀ ਆ, ਸਮਾਨ ਹੁੰਦਾ ਹੈਗਾ ਕਈ ਵਾਰੀ, ਹੈ ਨਾ। ਤੇ ਉਹ ਵੀ ਅਸੀਂ ਗਠੜੀ ਘਰ ਵੀ ਸਾਡੇ ਕੋਲ ਹੈਗਾ ਆ। ਕੋਈ ਸ਼ਾਪਿੰਗ ਕਰਕੇ ਆਏ ਹੁੰਦੇ ਆ, ਉਹ ਵੀ ਸਾਡੇ ਕੋਲ ਰੱਖ ਜਾਂਦੇ ਆ, ਟੋਕਨ ਲੈ ਜਾਂਦੇ ਆ, ਆਪਣਾ ਆਰਾਮ ਨਾਲ ਨਗਰ ਕੀਰਤਨ ਦੇਖ ਸਕਦੇ ਆ। ਬੱਚਿਆਂ ਦੇ ਸਟ੍ਰੋਲਰ ਹੁੰਦੇ ਆ, ਡਾਈਪਰ ਬੈਗ ਹੁੰਦੇ ਆ, ਉਹ ਇੱਥੇ ਜਮ੍ਹਾਂ ਕਰ ਲਈਦੇ ਹੈਗੇ ਆ। ਤੇ ਆਪਾਂ ਬੱਚਿਆਂ ਦੇ ਹੁਣ ਡਾਈਪਰ ਚੇਂਜ ਕਰਨ ਦੇ ਲਈ ਬਾਥਰੂਮ ਤਾਂ ਉੱਦਾਂ ਹੀ ਲਾਈਨ ਹੁੰਦੀ ਆ, ਤੁਹਾਨੂੰ ਪਤਾ ਨਾ। ਅਸੀਂ ਸੈਪਰੇਟ ਬਾਹਰ ਟੈਂਟ ਲਾਇਆ ਹੋਇਆ, ਉਹਦੇ 'ਚ 3 ਟੇਬਲ ਸੈੱਟ ਕੀਤੇ ਹੋਏ ਆ, ਟਰੈਸ਼ ਬੈਗ ਰੱਖੇ ਆ, ਹੈਂਡ ਸੈਨੀਟਾਈਜ਼ਰ ਰੱਖੇ ਹੋਏ ਆ। ਤੁਸੀਂ ਆਪਣਾ ਆਰਾਮ ਨਾਲ, ਆਪਣਾ ਕੰਫਰਟ ਨਾਲ, ਪ੍ਰਾਈਵੇਸੀ ਦੇ ਵਿੱਚ ਬੱਚਿਆਂ ਦੇ ਡਾਈਪਰ ਵੀ ਚੇਂਜ ਕਰ ਸਕਦੇ ਆ। ਜੇ ਕੋਈ ਫੀਡਿੰਗ ਮਦਰਸ ਹੈਗੀਆਂ, ਆਪਣੇ ਬੱਚਿਆਂ ਨੂੰ ਫੀਡ ਵੀ ਕਰ ਸਕਦੇ ਆ ਉੱਥੇ। ਬਹੁਤ ਵਧੀਆ ਇਹ ਉਪਰਾਲਾ ਆ। ਕਈ ਵਾਰੀ ਬਾਕੀ ਚਲੋ ਆਪਾਂ ਬਾਕੀ ਸਾਰੀਆਂ ਸੇਵਾਵਾਂ ਸਾਰੀਆਂ ਆਪੋ ਆਪਣੀ ਥਾਂ ਆ, ਪਰ ਇਹ ਸਭ ਤੋਂ ਉੱਤਮ ਸੇਵਾ ਦੇ ਵਿੱਚੋਂ ਆ। ਗਠੜੀ ਘਰ ਜੋੜਿਆਂ ਦੀ ਜਿਹੜੀ ਇਹ ਸੇਵਾ ਕਰਨੀ ਆ। ਮੈਂ ਦੇਖ ਰਿਹਾ ਵੀ ਤੁਸੀਂ ਹੁਣ ਗਾਰਬੇਜ ਬੈਗਸ ਦਾ ਜਿਹੜਾ ਇਸਤੇਮਾਲ ਕਰਦੇ, ਕੁੰਡੀਆਂ ਦਾ ਆ, ਇਹ ਇਵੋਲਵ ਹੋਇਆ ਹੈ ਹੌਲੀ ਹੌਲੀ। ਪਹਿਲਾਂ ਹੋਰ ਤਰੀਕਾ ਸੀ, ਹੁਣ ਇੱਧਰ ਤੱਕ ਪਹੁੰਚੇ। ਬਿਲਕੁਲ ਤੁਸੀਂ ਸਹੀ ਪਛਾਣਿਆ ਹੈਗਾ। ਪਹਿਲਾਂ ਸਾਡੇ ਕੋਲ ਸ਼ੂ ਰੈਕ ਰੱਖਦੇ ਹੁੰਦੇ ਸੀਗੇ, ਫਿਰ ਹੁਣ ਕਈ ਗੁਰੂ ਘਰਾਂ ਦੇ ਵਿੱਚ ਸ਼ੂ ਰੈਕ ਨਹੀਂ ਹੁੰਦੇ। ਕਈ ਵਾਰ ਸਾਨੂੰ ਓਪਨ ਸਪੇਸ ਹੁੰਦੀ ਹੈ, ਜਿੱਦਾਂ ਹੁਣ ਤੁਸੀਂ ਦੇਖ ਸਕਦੇ ਹੋ ਨਾ, ਓਪਨ ਸਪੇਸ ਆ। ਸੋ ਉੱਥੇ ਵੀ ਅਸੀਂ ਆਪਣੀਆਂ ਲਾ ਕੇ ਕੁੰਡੀਆਂ ਤੇ ਉੱਤੇ ਸਕਰੂ ਲਗਾ ਕੇ ਤੇ ਨੰਬਰ ਲਗਾਤੇ ਤੇ ਬੈਗ ਲਗਾਏ ਆ। ਬੈਗ ਨੂੰ ਰੀਯੂਜ਼ ਕਰੀ ਜਾਈਦਾ ਅਸੀਂ, ਪਰ ਹੁਣ ਅਸੀਂ ਟਰਾਈ ਕਰ ਰਹੇ ਹਾਂ ਕਿ ਅਸੀਂ ਰੀਯੂਜ਼ੇਬਲ ਨਾਨ ਪਲਾਸਟਿਕ ਬੈਗ ਯੂਜ਼ ਕਰੀਏ, ਤਾਂ ਕਿ ਇਨਵਾਇਰਨਮੈਂਟ ਲਈ ਵੀ ਥੋੜਾ ਜਿਹਾ ਠੀਕ ਹੋਵੇ, ਤਾਂ ਕਿ ਵੇਸਟ ਨਾ ਹੋਵੇ। ਬਿਲਕੁਲ, ਕਿਉਂਕਿ ਜਿਹੜਾ ਸ਼ੂ ਰੈਕ ਆ, ਹੁਣ ਜਦੋਂ ਪਰਿਵਾਰ ਆਉਂਦੇ, ਕਈ ਵਾਰੀ 10 ਜੋੜੇ ਹੁੰਦੇ ਆ, ਕਦੀ ਵੱਧ ਥੋੜੇ ਹੁੰਦੇ, ਵੱਧ ਹੁੰਦੇ ਆ, ਫਿਰ ਮੈਨੂੰ ਲੱਗਦਾ ਇਦਾਂ ਮੈਨੇਜ ਕਰਨਾ ਸੌਖਾ। ਹਾਂਜੀ, ਫਿਰ ਅਸੀਂ ਉਹ 2 ਤਰ੍ਹਾਂ ਦੇ ਬੈਗ ਰੱਖੇ। ਇੱਕ ਛੋਟੇ ਬੈਗ ਆ ਵੀ ਜਿਹਦੇ 'ਚ 3-4 ਜੋੜੇ ਪੈ ਜਾਂਦੇ ਆ। ਜੇ ਸਾਡੇ ਕੋਲ 10 ਜੋੜੇ ਹੈਗੇ ਤਾਂ ਸਾਡੇ ਕੋਲ ਵੱਡੇ ਬੈਗ ਹੈਗੇ ਤੇ ਉਹਦੇ 'ਚ ਲਾ ਕੇ ਨੰਬਰ ਇੱਕੋ ਹੀ ਦੇ ਦਿੱਤਾ ਹੈਗਾ। ਹਾਂਜੀ। ਕਦੋਂ ਤੋਂ ਲੱਗ ਜਾਂਦੇ ਆ? ਮੈਨੂੰ ਪਤਾ ਵੀ ਕੱਲ ਵੀ ਤੁਸੀਂ ਇੱਥੇ ਸੀ, ਅੱਜ ਵੀ ਆ। ਸੋ ਕਿਉਂਕਿ ਸਭ ਤੋਂ ਔਖਾ ਕੰਮ ਆਉਣਾ ਸਭ ਤੋਂ ਪਹਿਲਾਂ, ਤੋਂ ਜਾਣਾ ਸਭ ਤੋਂ ਬਾਅਦ 'ਚ। ਬਿਲਕੁਲ ਜੀ। ਰਾਤ ਨੂੰ ਵੀ ਜਦੋਂ ਤੁਸੀਂ ਸੋਚੋ ਕਿ ਇੱਕ ਵੀ ਜੋੜਾ ਪਿਆ ਸੀਗਾ ਤਾਂ ਉਹਦੇ ਲਈ ਸਾਨੂੰ ਵੇਟ ਕਰਨੀ ਪਈ ਵੀ 10:30-11 ਵਜੇ ਤੇ ਜਦੋਂ ਕੋਈ ਜੋੜਾ ਲੈ ਕੇ ਜਾਊਗਾ ਤੇ ਉਹਨਾਂ ਨੂੰ ਟੋਕਨ ਲੈਣਾ ਤੇ ਜੋੜਾ ਦੇ ਕੇ ਜਾਣਾ। ਕੋਈ ਜ਼ਿੰਮੇਵਾਰੀ ਨਾਲ ਦੇ ਕੇ ਜਾਂਦਾ ਹੈਗਾ ਆ, ਤੇ ਉਹਨਾਂ ਦੀ ਸੇਫ ਰੱਖਣੀ ਹੈ ਚੀਜ਼, ਵਾਪਸ ਦੇਣੀ ਹੁੰਦੀ ਹੈਗੀ ਆ। ਅਸੀਂ ਤਕਰੀਬਨ ਸੈਚਰਡੇ ਇੱਥੇ ਸਵੇਰੇ ਆ ਜੀਦਾ ਹੈਗਾ ਆ ਸਟਾਕਟਨ, ਤੇ ਸੰਡੇ ਸ਼ਾਮ ਨੂੰ ਫਿਰ ਜਦੋਂ ਸਮਾਪਤੀ ਤੋਂ ਬਾਅਦ ਹੀ ਸਾਰਾ ਇਕੱਠਾ ਕਰਕੇ ਜਾਈਦਾ ਹੈਗਾ ਆ। ਸੋ ਇਹ ਸੇਵਾਦਾਰ ਗਰੁੱਪ ਵਾਲੇ ਇਕੱਲਾ ਇਹੀ ਨਹੀਂ ਆ ਵੀ ਜੋੜਿਆਂ ਦੇ ਨਾਲ ਤੇ ਸਟ੍ਰੋਲਰ ਦੀ ਸੇਵਾ। ਜੇ ਤੁਸੀਂ ਅੰਦਰ ਜਾਓਗੇ, ਦੇਖੋਗੇ ਲਾਈਨਾਂ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਕਰਾਉਣ ਦੇ ਲਈ ਉਹ ਵੀ ਅੰਦਰ ਜਿਹੜਾ ਉਹ ਮੈਨੇਜ ਕਰਦੇ ਨੇ। ਸੋ ਇਹ ਬਹੁਤ ਵਧੀਆ ਕਰਾਊਡ ਮੈਨੇਜਮੈਂਟ ਤੇ ਜਿਹੜੇ ਜੋੜਿਆਂ ਦੀ ਮੈਨੇਜਮੈਂਟ ਦੇ ਵਿੱਚ ਜਿਹੜੇ ਉਹ ਲੱਗੇ ਹੋਏ ਆ। ਸੋ ਦੂਰੋਂ ਨੇੜਿਓਂ ਪਹੁੰਚਦੇ ਆ। ਸੋ ਤੁਹਾਡੇ ਗਰੁੱਪ ਦੇ ਵਿੱਚ ਜਿਹੜੇ ਲੋਕ ਨੇ ਕਿਹੜੇ ਇਲਾਕਿਆਂ ਤੋਂ ਜਿਹੜਾ ਉਹ ਆ ਕੇ ਮਦਦ ਕਰਦੇ ਆ? ਬਹੁਤ ਵਧੀਆ ਕੁਐਸਚਨ ਕੀਤਾ ਜੀ। ਅਸੀਂ ਸ਼ੁਰੂ ਤੋਂ 10 ਕੁ ਜਾਣੇ ਹੈਗੇ ਜਿਹੜੇ ਸੈਕਰਾਮੈਂਟੋ ਤੋਂ ਆਉਂਦੇ ਹੈਗੇ ਆ। ਬਾਕੀ ਦੀ ਸਾਨੂੰ ਜ਼ਿਆਦਾਤਰ ਲੋਕਲ ਸੰਗਤ ਹੀ ਉੱਥੋਂ ਸੇਵਾਦਾਰ ਨਾਲ ਜੁੜ ਜਾਂਦੇ ਆ, ਜਿਹੜੇ ਦੇਖ ਕੇ ਜਿਨ੍ਹਾਂ ਨੂੰ ਚੰਗਾ ਲੱਗਦਾ ਕਿ ਅਸੀਂ ਵੀ ਸੇਵਾ ਕਰਨੀ ਆ, ਫਿਰ ਉਹਨਾਂ ਨੂੰ ਵੈਲਕਮ ਕਰੀਦਾ। ਕਈ ਬੱਚੇ ਨਾਲ ਆ ਜਾਂਦੇ ਆ ਤੇ ਉਹ ਆ ਕੇ ਨਾਲ ਸੇਵਾ ਦੇ ਉਪਰਾਲੇ 'ਚ ਲੱਗ ਜਾਂਦੇ ਆ।
ਤੁਸੀਂ ਜਿੱਦਾਂ ਮੈਂਸ਼ਨ ਕੀਤਾ ਕਿ ਹੁਣ ਅੰਦਰ ਵੀ ਕਰਾਊਡ ਕੰਟਰੋਲ ਹੀ ਲੱਗੇ ਆ। ਜਦੋਂ ਮਹਾਰਾਜ ਦਾ ਸਰੂਪ ਜਾਣਾ ਹੈਗਾ ਆ ਨਗਰ ਕੀਰਤਨ ਦੇ ਲਈ ਤਾਂ ਉਦੋਂ ਅਸੀਂ ਰੈੱਡ ਕਾਰਪਟ ਦੀ ਵੀ ਸੇਵਾ ਕਰੀਦੀ ਆ, ਤਾਂ ਕਿ ਜਿਹੜਾ ਉਹ ਰਸਤਾ ਸਾਰਾ ਕਲੀਅਰ ਹੋਵੇ ਪੂਰੇ ਆਦਰ ਸਤਿਕਾਰ ਦੇ ਨਾਲ, ਹੈ ਨਾ, ਮਹਾਰਾਜ ਦਾ ਰਸਤਾ ਖਾਲੀ ਕਰਕੇ ਤਾਂ ਉਹਨਾਂ ਨੂੰ ਆਪਣੇ ਫਲੋਰ ਦੇ ਉੱਤੇ ਲੈ ਕੇ ਜਾਇਆ ਜਾਵੇ। ਸੋ ਬਿਲਕੁਲ ਜਿੰਨੇ ਵੀ ਦਰਸ਼ਕ ਸਾਡੇ ਦੇਖ ਰਹੇ ਉਹਨਾਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਹਾਡੇ ਉੱਥੇ ਨਗਰ ਕੀਰਤਨ ਹੁੰਦਾ ਹੈ, ਜਿਹੜੇ ਗਰੁੱਪ ਵਾਲੇ ਜਦੋਂ ਆਉਂਦੇ ਆ, ਜਿਹੜਾ ਵੀ ਸੇਵਾ ਕਰ ਸਕਦਾ ਇਹਨਾਂ ਦੀ ਸੇਵਾ ਦੇ ਵਿੱਚ ਨਾਲ ਮਦਦ ਕਰੇ, ਲੋੜ ਹੁੰਦੀ ਆ, ਕਿਉਂਕਿ ਇਹ ਅਣਥੱਕ ਆ। ਹਮੇਸ਼ਾ ਆਲ ਦਾ ਟਾਈਮ ਪੈਰਾਂ 'ਤੇ ਇਹਨਾਂ ਨੇ ਕਿ ਬਹਿ ਕੇ ਨਹੀਂ ਦੇਖਣਾ, ਇਹਨਾਂ ਨੇ ਆਲ ਦਾ ਟਾਈਮ ਸਵੇਰ ਤੋਂ ਲੈ ਕੇ ਰਾਤ ਤੱਕ ਇਹ ਸੇਵਾ ਦੇ ਵਿੱਚ ਲੱਗੇ ਰਹਿਣਾ। ਤੇ ਐਜ਼ ਏ ਚੰਗੇ ਜਦੋਂ ਆਪਾਂ ਸੰਗਤ ਦੇ ਤੌਰ ਦੇ ਉੱਤੇ ਆਉਂਦੇ ਆ, ਇਹ ਜਿਹੜੇ ਜੋੜੇ ਇਹਨਾਂ ਨੂੰ ਜਮ੍ਹਾਂ ਕਰਾਓ, ਫਿਰ ਆਪਾਂ ਬਾਅਦ ਦੇ ਵਿੱਚ ਵੇਖਦੇ ਰਹਿੰਦੇ ਆ ਵੀ ਕਿੱਥੇ ਰੱਖਿਆ ਗਿਆ, ਕਿਵੇਂ ਰੱਖਿਆ ਗਿਆ। ਇਸੇ ਕੰਮ ਨੂੰ ਤੁਹਾਡੀ ਸਹੂਲਤ ਲਈ ਆ, ਤੁਹਾਡੀ ਸੇਵਾ ਲਈ ਆ। ਇਹਨਾਂ ਨੂੰ ਸੇਵਾਦਾਰਾਂ ਦੀ, ਵਲੰਟੀਅਰਸ ਦੀ ਵੀ ਲੋੜ ਹੁੰਦੀ ਆ, ਤੇ ਨਾਲ ਤੁਹਾਨੂੰ ਇਹ ਬੇਨਤੀ ਅਪੀਲ ਆ ਵੀ ਜ਼ਰੂਰ ਆਪਣੇ ਜੋੜਿਆਂ ਦੀ, ਬੈਗ ਦੀ, ਗਠੜੀ ਦੀ, ਜਿਹੜੀ ਵੀ ਤੁਹਾਨੂੰ ਮਦਦ ਚਾਹੀਦੀ ਉਹ ਇਸ ਦੇ ਲਈ ਕਰਨ ਦੇ ਲਈ। ਬਹੁਤ ਬਹੁਤ ਵੀਰ ਜੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪਾਂ ਨਾ ਇੱਦਾਂ ਦੀ ਜੈਕਟ ਮਤਲਬ ਮੰਗਾ ਕੇ ਉਹਦੇ ਤੇ ਇੱਥੇ ਵਿਖਾਇਆ ਜਾ ਸਕਦਾ। ਇੰਜੀਨੀਅਰ ਸਾਹਿਬ ਨੂੰ ਬੁਲਾਓ। ਕੀ ਹਾਲ ਹੈ ਬਰਾਮ, ਕੀ ਹਾਲ ਹੈ? ਕਮਾਲ ਹੈ, ਇੰਜੀਨੀਅਰਿੰਗ ਡਿਜ਼ਾਈਨ ਕੀਤਾ ਹੋਇਆ ਜੀ। ਪ੍ਰੈਸ਼ਰ ਫਲੋ ਸਾਰਾ ਕੁਝ ਐਗਜ਼ੈਕਟਲੀ ਆਉਂਦਾ। ਕੈਮਰਾ ਦੇਖ ਕੇ ਔਨ ਕਰਦਾ ਨਾ, ਉਹਦੀ ਲੋੜ ਨਹੀਂ। ਚਲੋ ਉੱਧਰ ਜਾਣਾ ਪੈਣਾ, ਗੱਬੇ ਕਰ ਲੋ। ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਹੈ। ਇਸ ਟਾਈਮ ਗੰਨੇ ਦੀ ਰਸ ਦੀ ਸੇਵਾ ਹੋ ਰਹੀ ਆ। ਇੰਜੀਨੀਅਰਿੰਗ ਦਾ ਜੁਗਾੜ ਦਾ ਜਿਹੜਾ ਇੱਥੇ ਇਹਨਾਂ ਨੇ ਪੂਰਾ ਕਮਾਲ ਜਿਹੜਾ ਉਹ ਕੀਤਾ ਹੋਇਆ। ਆਓ ਪਹਿਲਾਂ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੀ ਸਾਧ ਸੰਗਤ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਸੋ ਇਹ ਜਿਹੜੇ ਸੇਵਾਦਾਰ ਆ, ਇਹ ਤੁਸੀਂ ਕਿਹੜਾ ਗਰੁੱਪ ਆ ਜਾਂ ਸਾਰੀ ਆਮ ਸੰਗਤ ਦੇ ਵੱਲੋਂ ਆ? ਇਹ ਗਰੁੱਪ ਸਾਂਝਾ ਹੀ ਹੈ ਜੀ, ਸਾਰੀ ਸੰਗਤ ਦਾ ਲੋਡ ਹੈ ਜੀ। ਸਟਾਕਟਨ ਸਾਰੇ ਰਲ ਮਿਲ ਕੇ ਸਾਰੇ ਸੇਵਾ ਕਰਦੇ ਜੀ, ਕੋਈ ਇੱਕ ਗਰੁੱਪ ਨਹੀਂ ਗਾ, ਪਰ ਜਿਹੜਾ ਵੀ ਸੇਵਾਦਾਰ ਆ ਕੇ ਵਿੱਚ ਲੱਗ ਗਿਆ ਜੀ, ਉਹ ਸੇਵਾਦਾਰ ਹੀ ਆ ਜੀ। ਮੈਂ ਦੇਖਦਾ ਵੀ ਇਹ ਤੁਹਾਡਾ ਵੇਲਣਾ ਹੋਰ ਵੀ ਕਈ ਗੁਰੂ ਘਰਾਂ ਦੇ ਵਿੱਚ ਨਾਲ ਦੇ ਨਾਲ ਜਾਂਦਾ ਹੈ, ਤੁਸੀਂ ਸਾਰੇ ਥਾਂ ਹੀ ਪਹੁੰਚਦੇ ਆ? ਹਾਂਜੀ, ਹੁਣ ਸ਼ੁਰੂਆਤ ਕੀਤੀ ਹੈ ਜੀ। ਹਰੇਕ ਹੀ ਜਦ ਤਾਈਂ ਗੰਨੇ ਹੈਗੇ ਆ ਨਾ ਜੀ, ਦਸੰਬਰ ਤੋਂ ਲੈ ਕੇ ਜਨਵਰੀ ਦੇ ਵਿੱਚ ਜਿਹੜਾ ਵੀ ਨਗਰ ਕੀਰਤਨ ਆਉਂਦਾ ਹੈ, ਅਪ੍ਰੈਲ ਤਾਈਂ ਉੱਥੇ ਜਾਣ ਦੀ ਕੋਸ਼ਿਸ਼ ਕਰਾਂਗੇ ਜੀ। ਸੋ ਇਹ ਸਾਰੇ ਗੰਨੇ ਆਪ ਉਗਾਏ ਨੇ? ਸਾਰੇ ਗੰਨੇ ਜੀ, ਜ਼ਮੀਨ ਕਿਸੇ ਦੀ ਆ, ਗੰਨੇ ਕਿਸੇ ਨੇ ਲਾਏ ਆ, ਕੱਢਦਾ ਕੋਈ ਆ ਜੀ, ਸਾਰੇ ਰਲ ਮਿਲ ਕੇ ਸੇਵਾ ਕਰਦੇ ਜੀ। ਸੋ ਕਿੰਨੇ ਕੁ ਜਾਣੇ ਆ ਤੁਹਾਡੇ ਇਸ ਪੂਰੇ ਗਰੁੱਪ ਦੇ ਵਿੱਚ? ਗਰੁੱਪ ਦੇ ਵਿੱਚ ਜੀ 8 ਜਾਣੇ 9 ਜਾਣੇ ਤਾਂ ਪੱਕੇ ਆ, ਤੇ ਵੱਧ ਤੋਂ ਵੱਧ 20 ਜਾਣੇ ਹੋ ਜਾਂਦੇ ਜੀ। ਠੀਕ ਹੈ, ਉਹ ਕਰਦੇ ਹੋ ਜੀ ਨਾਲ ਹੀ। ਦੇਖੋ ਜੀ, ਇਹ ਜ਼ਰੂਰੀ ਕਰਨਾ ਆ ਵੀ ਨਾਲ ਦੇ ਨਾਲ ਕਰਨਾ ਪੈਂਦਾ। ਜਿਹੜਾ ਕੁਛ ਵਿੱਚ ਫਸਦਾ ਆ ਉਸ ਨੂੰ ਕੱਢ ਦੇਣਾ। ਦੇਖੋ ਉਹਨਾਂ ਨੇ ਲਾਈ ਆ, ਇੱਧਰੋਂ ਜਾਂਦਾ ਆ, ਤੇ ਉੱਥੇ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਉਹਨਾਂ ਨੇ ਬਣਾਇਆ ਆ। ਸੈਲਫ ਸਰਵਿਸ ਕੀਤੀ ਹੋਈ ਆ, ਪੂਰਾ ਜੁਗਾੜ ਲਾਇਆ, ਉੱਚਾ ਕਰਕੇ ਪਤੀਲਾ ਰੱਖਿਆ, ਅੱਗੇ ਪਾਈਪਾਂ ਲਾ ਕੇ ਨਾਲ ਦੇ ਨਾਲ ਟੂਟੀਆਂ ਲਾਈਆਂ। ਜਿਹਨੂੰ ਜਿੰਨਾ ਚਾਹੀਦਾ ਉਹ ਕੱਢ ਲਵੇ। ਫਿਰ ਬੰਦਾ ਇਹ ਨਹੀਂ ਕਹਿੰਦਾ ਵੀ ਮੈਨੂੰ ਵੱਧ ਪਾਇਆ ਕਿ ਘੱਟ ਪਾਇਆ, ਜਿੰਨੀ ਚਾਹੀਦੀ ਆ ਉਨੀ ਜਿਹੜੇ ਉਹ ਸੇਵਾ ਉਸ ਦੇ ਵਿੱਚ ਕਰ ਜਾਂਦੇ ਆ। ਸੋ ਅਸੀਂ ਇਹਨਾਂ ਸਾਰੇ ਹੀ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਬਹੁਤ ਹੀ ਵਧੀਆ ਢੰਗ ਦੇ ਨਾਲ ਜੁਗਾੜ, ਇੰਜੀਨੀਅਰਿੰਗ ਤੇ ਇਸ ਦੀ ਵਧੀਆ ਜਿਹੜੀ ਆ ਉਹ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕਰ ਰਹੇ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ
ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਹੈ। ਇਸ ਟਾਈਮ ਆਪਾਂ ਰੀਨੋ ਗੁਰੂ ਘਰ ਵੱਲੋਂ ਜਿਹੜੇ ਸੇਵਾਦਾਰ ਪਹੁੰਚੇ ਹੋਏ ਆ ਉਹਨਾਂ ਦੇ ਨਾਲ ਜੁੜੇ ਹੋਏ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲੀ ਗੱਲ ਜੀ, ਸਾਰੇ ਨਗਰ ਕੀਰਤਨ ਨੂੰ, ਸਾਰੀ ਸੰਗਤ ਨੂੰ 24ਵੇਂ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਜੀ। ਪੰਜਾਬੀ ਰੇਡੀਓ USA ਦੇ ਧੰਨਵਾਦੀ ਆ ਜੀ, ਜਿਹੜੇ ਹਰੇਕ ਸਾਲ ਆ ਕੇ ਸੇਵਾ ਕਰਦੇ ਆ ਜੀ, ਸਾਰੀ ਸੰਗਤ ਨੂੰ ਇਨਫੋਰਮੇਸ਼ਨ ਦਿੰਦੇ ਆ। ਛੋਲੇ ਭਟੂਰੇ ਜਲੇਬੀਆਂ ਦਾ ਲੰਗਰ ਚੱਲ ਰਿਹਾ ਜੀ ਧੂਮਧਾਮ ਨਾਲ। ਸੰਗਤ ਦਾ ਜੀ ਠਾਠਾ ਮਾਰਦਾ ਇਕੱਠਾ ਜੀ। ਸਾਰੀ ਸੰਗਤ ਨੂੰ ਕੈਲੀਫੋਰਨੀਆ ਵਿਦੇਸ਼ਾਂ ਤੋਂ ਆਏ, ਹੋਰ ਬਾਕੀ ਬਾਹਰੀ ਸਟੇਟਾਂ ਤੋਂ ਆਏ ਵੀਰਾਂ ਨੂੰ ਬਹੁਤ ਬਹੁਤ ਵਧਾਈਆਂ ਜੀ। ਪੰਜਾਬੀ ਰੇਡੀਓ USA ਦਾ ਬਹੁਤ ਬਹੁਤ ਧੰਨਵਾਦ ਜੀ। ਸੋ ਬਿਲਕੁਲ ਤੁਸੀਂ ਹਰ ਥਾਂ ਦੇ ਉੱਤੇ ਪਹੁੰਚਦੇ ਆ, ਤੁਹਾਡਾ ਸਾਰਾ ਜਿਹੜਾ ਗਰੁੱਪ ਆ ਉਹ ਪਹੁੰਚਦਾ ਆ। ਪਰਮਾਤਮਾ ਦੀ ਬੜੀ ਅਪਾਰ ਕਿਰਪਾ ਹੈ ਤੁਹਾਡੇ ਸਾਰੇ ਸੇਵਾਦਾਰਾਂ ਦੇ ਉੱਤੇ। ਸੋ ਇਹ ਹਮਲਾ ਮਾਰਦਾ ਆ। ਇਸ ਵਾਰ ਕਿੰਨੇ ਕੁ ਸੰਗਤ ਦੀ ਤਿਆਰੀ ਦੇ ਨਾਲ ਆਏ ਆ? ਐਤਕੀ ਜੀ ਘੱਟੋ ਘੱਟ ਐਸਟੀਮੇਟ 50,000 ਬੰਦਾ ਹੋਊਗਾ ਜੀ, ਜਿਹੜੇ ਹਿਸਾਬ ਨਾਲ ਇਕੱਠ ਦਿਖਦਾ ਜੀ। ਤੇ ਕਿਉਂਕਿ 2 ਤਰੀਕ ਦਾ ਪ੍ਰੋਗਰਾਮ ਚੱਲਦਾ ਜੀ ਲਗਾਤਾਰ ਸਟਾਕਟਨ ਗੁਰੂ ਘਰ ਦੇ ਵਿੱਚ, ਤੇ ਅੱਜ ਅਖੀਰਲਾ ਦਿਨ ਆ ਵਿਸਾਖੀ ਦਾ। ਲੱਗਦਾ ਜਿਹੜੇ ਹਿਸਾਬ ਨਾਲ ਐਸਟੀਮੇਟ 40-50,000 ਸੰਗਤ ਦਾ ਇਕੱਠ ਹੋਊਗਾ ਜੀ। ਸੋ ਤੁਸੀਂ ਪੂਰੀ ਤਿਆਰੀ ਨਾਲ ਆ? ਪੂਰੀ ਤਿਆਰੀ ਹੈ ਜੀ। ਛੋਲੇ ਭਟੂਰੇ ਜਲੇਬੀਆਂ ਨੂਡਲਸ ਦਾ ਲੰਗਰ ਪੂਰੀ ਤਿਆਰੀ 'ਚ ਹੈ ਜੀ। ਸੋ ਇਹ ਹੁਣ ਜਿਹੜੇ ਭਟੂਰੇ ਕੱਢਣ ਦੀ ਵੀ ਹੈ ਜਿਹੜੀ ਮਸ਼ੀਨ ਆ, ਇਹ ਕਦੋਂ ਤੋਂ ਹੁਣ ਐਡ ਕਰ ਲਈ ਗਈ ਹੈ ਨਾਲ? ਇਹ ਤਾਂ ਜੀ ਤਕਰੀਬਨ 8-9 ਸਾਲ ਤੋਂ ਚੱਲਦੀ ਹੈ ਜੀ ਮਸ਼ੀਨ। ਹਾਂਜੀ ਮੋਸਟਲੀ ਹਾਂਜੀ ਬਹੁਤ ਵਧੀਆ ਜੀ। ਸਾਰੀ ਸੰਗਤ ਬਹੁਤ ਖੁਸ਼ ਹੈ ਜੀ, ਅਸੀਂ ਵੀ ਬਹੁਤ ਖੁਸ਼ ਹਾਂ ਜੀ। ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੇਵਾਦਾਰਾਂ ਦੇ ਨਾਲ ਗੱਲਬਾਤ ਚੱਲ ਰਹੀ ਆ। ਸਟਾਕਟਨ ਗੁਰਦੁਆਰਾ ਸਾਹਿਬ ਜਿੱਥੇ 24ਵਾਂ ਨਗਰ ਕੀਰਤਨ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੇ ਸੰਬੰਧ ਦੇ ਵਿੱਚ ਚੱਲ ਰਿਹਾ ਆ। ਇੱਥੇ ਆਪਾਂ ਸੇਵਾਦਾਰ ਗਰੁੱਪ ਦੇ ਨਾਲ ਜੁੜੇ ਆ। ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਨਾਮ? ਮੇਰਾ ਨਾਮ ਦਵਿੰਦਰ ਸਿੰਘ ਆ ਜੀ। ਤੇ ਤੁਹਾਡੇ ਗਰੁੱਪ ਦਾ ਕੀ ਨਾਮ ਹੈ? ਖਾਲਸਾ ਕਲੱਬ ਆਫ ਕੈਲੀਫੋਰਨੀਆ ਜੀ। ਤੇ ਤੁਸੀਂ ਸਾਰੇ ਇੱਥੋਂ ਸਟਾਕਟਨ ਤੋਂ ਆ ਜਾਂ ਹੋਰ ਵੱਖ-ਵੱਖ ਸ਼ਹਿਰਾਂ ਤੋਂ ਆ? ਨਹੀਂ, ਅਸੀਂ ਲਾਈਵ ਓਕ ਤੋਂ ਆ, ਜੁਬਾ ਸਿਟੀ ਦੇ ਲਾਗੇ। ਅਸੀਂ ਜੁਬਾ ਸਿਟੀ ਵੀ ਲੰਗਰ ਲਾਈਦਾ ਆ, ਇੱਥੇ ਵੀ ਹਰ ਸਾਲ ਲਾਈਦਾ ਆ। ਤੇ ਅੱਜ ਕੀ ਸੰਗਤਾਂ ਨੂੰ ਲੰਗਰ ਦੇ ਵਿੱਚ ਕੀ ਹੈਗਾ ਆ? ਅੱਜ ਆਪਣੇ ਕੋਲ ਨਾਨ ਆ ਜੀ, ਗਾਰਲਿਕ ਨਾਨ ਆ, ਸ਼ਾਹੀ ਪਨੀਰ ਆ, ਨਾਲ ਦਾਲ ਆ ਜੀ, ਜਲੇਬੀਆਂ ਲੰਗਰ ਆ, ਕੌਫੀ ਆ। ਹਾਂਜੀ, ਨਗਰ ਕੀਰਤਨ ਦੇ ਸੰਬੰਧ 'ਚ ਕੀ ਸੰਗਤਾਂ ਨੂੰ ਕਹਿਣਾ ਚਾਹੁੰਦੇ ਆ? ਨਗਰ ਕੀਰਤਨ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਵਿਸਾਖੀ ਦੇ ਸ਼ੁਭ ਦਿਹਾੜੇ ਦੇ ਉੱਤੇ। ਸਾਰਿਆਂ ਨੂੰ ਧੰਨਵਾਦ ਆਉਣ ਤੇ ਸੰਗਤਾਂ ਦਾ ਵੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਹਰੇਕ ਥਾਂ ਬਹੁਤ ਵਧੀਆ ਸੇਵਾਵਾਂ ਨਿਭਾਉਂਦੇ ਆ। ਜੁਬਾ ਸਿਟੀ ਵੀ ਮਤਲਬ ਹਰੇਕ ਥਾਂ ਜਿੱਥੇ ਵੀ ਸਿੱਖ ਪੰਥ ਨੂੰ ਲੋੜ ਹੁੰਦੀ ਆ, ਕੋਈ ਵੀ ਗੱਲਬਾਤ ਹੁੰਦੀ ਆ, ਤੁਸੀਂ ਖੜਦੇ ਆ ਹਰ ਵੇਲੇ ਵਧੀਆ। ਮਤਲਬ ਕਿ ਤੁਹਾਡੇ ਵੀ ਆਪਾਂ ਸਾਰੇ ਵੇਲੇ ਚੈਨਲ ਰੇਡੀਓ ਤੇ ਵੀ, YouTube ਤੇ ਵਗੈਰਾ, ਫੇਸਬੁੱਕ ਤੇ ਵੀ ਚੈੱਕ ਕਰਦੇ ਆ। ਤੁਸੀਂ ਵਧੀਆ ਸਾਰਿਆਂ ਨੂੰ ਦੱਸਦੇ ਆ ਨਾ। ਤੇ ਕਿੰਨੇ ਤੰਦੂਰ ਲੱਗੇ ਹੋਏ ਆ ਅੱਜ? ਅੱਜ ਆਪਣੇ ਕੋਲ 3 ਤੰਦੂਰ ਲੱਗੇ ਆ ਜੀ। ਹਾਂਜੀ, ਤੇ ਸੰਗਤਾਂ ਦਾ ਇਕੱਠ ਕਿੱਦਾਂ ਲੱਗ ਰਿਹਾ ਹੈ? ਹਾਂਜੀ ਬਹੁਤ ਵਧੀਆ ਜੀ। ਅਜੇ ਤੱਕ ਤੁਹਾਨੂੰ ਪਤਾ ਸ਼ੁਰੂਆਤ ਹੋਈ ਆ, ਹੁਣ ਸ਼ੁਰੂਆਤ ਤੋਂ ਹੀ ਵਧੀਆ ਆ। ਪਿਛਲੇ ਸਾਲ ਨਾਲੋਂ ਲੱਗਦਾ ਵੀ ਸੰਗਤ ਮੈਨੂੰ ਲੱਗਦਾ ਜ਼ਿਆਦਾ ਹੋਊਗੀ। ਹਾਂਜੀ, ਵੱਧਦੀ ਹੋਊਗੀ। ਸੋ ਕਿੰਨੇ ਕੁ ਜਾਣੇ ਆ ਤੁਹਾਡੇ ਇਸ ਗਰੁੱਪ ਦੇ ਵਿੱਚ? ਕਿੰਨੇ ਕੁ ਨੇ? ਇੱਕ ਗਰੁੱਪ ਦੇ ਵਿੱਚ ਬਹੁਤ ਹੈ ਜੀ, ਇਕੱਠੇ ਹੀ ਆ ਅਸੀਂ ਸਾਰੇ। ਇੱਥੋਂ ਸਟਾਕਟਨ ਤੋਂ, ਆਪਣੇ ਟਰਲਕ ਤੋਂ ਸਾਰੇ ਜਾਣੇ ਆਪਾਂ ਜੁਬਾ ਵੀ ਇਕੱਠੇ। ਤੁਸੀਂ ਟਰੱਕਿੰਗ ਬਿਜ਼ਨੈਸਸ ਵਾਲੇ ਆ ਜਾਂ ਹੋਰ ਵੀ ਬਾਕੀ ਮੁੰਡੇ ਵੀ ਨਾਲ ਹੀ ਆ? ਨਹੀਂ, ਤਕਰੀਬਨ ਅਸੀਂ ਸਾਰੇ ਟਰੱਕਿੰਗ ਵਾਲੇ ਹੀ ਆ। ਹਾਂਜੀ, ਟਰੱਕਿੰਗ ਬਿਜ਼ਨਸ ਹੀ ਆ। ਸੋ ਇਹਨਾਂ ਦਿਨਾਂ ਤੁਸੀਂ ਹਰ ਵਾਰੀ ਛੁੱਟੀਆਂ ਕਰਦੇ ਆ? ਹਾਂਜੀ ਬਿਲਕੁਲ ਜੀ, ਬਿਲਕੁਲ ਛੁੱਟੀਆਂ ਕਰਦੇ ਹਾਂ ਜੀ। ਸੋ ਕਿੱਦਾਂ ਉਤਸ਼ਾਹ ਹੁੰਦਾ ਆ? ਤਿਆਰੀ ਤਿਊਰੀ ਕਿੰਨੇ ਕੁ ਦਿਨ ਪਹਿਲਾਂ ਤੁਹਾਡੀ ਸ਼ੁਰੂ ਹੋ ਜਾਂਦੀ ਆ? ਤਿਆਰੀ ਦੇਖੋ ਜੀ, ਇੱਥੇ ਇੱਕ ਦਿਨ ਦਾ ਹੁੰਦਾ, ਇਹਦੇ ਹਿਸਾਬ ਨਾਲ 2-3 ਦਿਨ ਪਹਿਲਾਂ ਕਰ ਲਈਦੀ ਆ। ਜਿੱਦਾਂ ਜੂਬਾ ਸਿਟੀ 4-5 ਦਿਨ ਲੰਗਰ ਲਾਈਦਾ ਲਗਾਤਾਰ ਹੈ ਨਾ, ਉੱਥੇ ਫਿਰ ਹਫਤਾ 10 ਦਿਨ ਪਹਿਲਾਂ ਤਿਆਰੀ ਕਰ ਲਈਦੀ। ਹਾਂਜੀ, ਚਲੋ ਜੀ, ਬਹੁਤ ਵਧੀਆ। ਸੋ ਮੈਂ ਬਾਰ-ਬਾਰ ਇਹ ਕਹਿਣਾ ਹੁੰਦਾ ਹੈ ਵੀ ਬਹੁਤ ਵਾਰੀ ਲੋਕ ਕਈ ਕੁਝ ਕਹਿੰਦੇ ਰਹਿੰਦੇ ਟਰੱਕਾਂ ਵਾਲਿਆਂ ਨੂੰ ਲੈ ਕੇ, ਪਰ ਇਹਨਾਂ ਮੁੰਡਿਆਂ ਤੋਂ ਆਪਾਂ ਨੂੰ ਸਿੱਖਣ ਦੀ ਜ਼ਰੂਰਤ ਆ। ਛੁੱਟੀਆਂ ਕਰਦੇ ਨੇ, ਸੇਵਾ ਦੇ ਵਿੱਚ ਹਮੇਸ਼ਾ ਡਟਦੇ ਨੇ। ਇਹਨਾਂ ਤੋਂ ਕੁਛ ਨਾ ਕੁਛ ਆਪਾਂ ਸਿੱਖਦੇ ਚੱਲੀਏ ਵੀ ਬਾਕੀ ਕੰਮ ਤਾਂ ਚੱਲਦੇ ਹੀ ਰਹਿਣੇ ਆ, ਪਰ ਇਹ ਗੁਰੂ ਪੰਥ ਦੀ ਜਿਹੜੀ ਸੇਵਾ ਆ, ਸੰਗਤਾਂ ਦੀ ਸੇਵਾ ਦੇ ਵਿੱਚ ਵੱਧ ਚੜ ਕੇ ਜਿਹੜਾ ਆ ਉਹ ਯੋਗਦਾਨ ਪਾਉਂਦੇ ਆ। ਤੇ ਤੁਹਾਡਾ ਸਾਰਿਆਂ ਦਾ ਵੀਡੀਓ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਚੱਲ ਰਹੀ ਆ। ਆਪਾਂ ਇਸ ਟਾਈਮ ਪਹੁੰਚੇ ਹੋਏ ਉਸ ਬੂਥ ਦੇ ਵਿੱਚ ਜਿੱਥੇ ਆਈਸਕ੍ਰੀਮ ਦੀ ਸੇਵਾ ਚੱਲ ਰਹੀ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਆਪ ਜੀ ਦਾ? ਹਾਂਜੀ, ਮੇਰਾ ਨਾਮ ਮਨਜੀਤ ਸਿੰਘ ਆ ਜੀ।
ਸੋ ਮਨਜੀਤ ਸਿੰਘ ਜੀ, ਇਹ ਤੁਹਾਡੇ ਵੱਲੋਂ ਜਾਂ ਤੁਹਾਡੇ ਕਿਸੇ ਗਰੁੱਪ ਦੇ ਵੱਲੋਂ ਇਹ ਸੇਵਾ ਚੱਲ ਰਹੀ ਆ? ਹਾਂਜੀ, ਇਹ ਸਾਡੇ ਸਾਰੇ ਆਪਣੇ ਸਾਰੀ ਫੈਮਿਲੀ ਵੱਲੋਂ ਇਹ ਭੁੰਗਣੀ ਪਿੰਡ ਆ ਸਾਡਾ ਪਿੱਛੇੋਂ। ਠੀਕ ਹੈ। ਤੇ ਅਸੀਂ ਸਾਰੇ ਫਿਰ ਇਕੱਠੇ ਹੋ ਕੇ ਆਈਸਕ੍ਰੀਮ ਦਾ ਲੰਗਰ ਲਾਣੇ ਇੱਥੇ। ਸੋ ਹਰ ਵਾਰੀ ਸਟਾਕਟਨ ਗੁਰੂ ਘਰ ਦੇ ਨਗਰ ਕੀਰਤਨ 'ਚ ਇੱਥੇ ਹੁੰਦੇ ਆ? ਹਾਂਜੀ, ਹਰ ਵਾਰੀ ਐਵਰੀ ਈਅਰ ਹੋਈਦਾ ਜੀ। ਹਾਂਜੀ, ਕਾਫੀ ਚਿਰ ਹੋ ਗਿਆ। ਹਾਂਜੀ, ਇਸ ਵਾਰ ਕਿਹੜੇ ਫਲੇਵਰ ਲੈ ਕੇ ਆਏ ਆ? ਇਸ ਪਿਸਤਾਸ਼ੀਓ ਆ, ਟੂਟੀ ਫਰੂਟੀ ਆ, ਮਲਾਈ ਆ ਜੀ। ਠੀਕ ਹੈ ਜੀ। ਸੋ ਸਾਰੇ ਪਰਿਵਾਰ ਵੱਲੋਂ ਮਿਲ ਜੁਲ ਕੇ ਪੂਰੇ ਪਿੰਡ ਵੱਲੋਂ ਇਦਾਂ ਚੱਲਦੀ ਆ ਫਿਰ? ਪਿੰਡ ਵੱਲੋਂ ਜੀ, ਪਰਿਵਾਰ ਵੱਲੋਂ ਵੀ, ਤੇ ਬਾਕੀ ਆਪਣੇ ਜਿਹਨੇ ਆਪਣੇ ਸਾਰੀ ਸੰਗਤ ਵੱਲੋਂ ਸੇਵਾ ਕਰਦੇ ਰਲ ਕੇ, ਜਿੱਦਾਂ ਅਸੀਂ ਪੈਸੇ ਇਕੱਠੇ ਕਰਕੇ ਨਾ। ਠੀਕ ਹੈ। ਜੇ ਇੱਥੇ ਲੰਗਰ ਲਾਈਦਾ ਤੇ ਬਾਅਦ ਚੋਂ ਮਨਟਿੱਕੇ ਗੁਰੂ ਘਰ ਫਿਰ ਮਡੇਸਟੋ ਆਪਾਂ ਮਿਲੀਦਾ ਹੀ ਆ, ਤੇ ਉੱਥੇ ਲਾਣਾ ਹੈ ਹੁਣ ਨੈਕਸਟ ਵੀਕ। ਠੀਕ ਹੈ ਜੀ। ਤੇ ਇਸ ਵਾਰ ਫਿਰ ਕਿੰਨੀ ਕੁ ਜਿਹੜੀ ਸੰਗਤ ਨੂੰ ਦੇਖ ਕੇ ਕਿੱਦਾਂ ਮਹਿਸੂਸ ਹੋ ਰਿਹਾ ਹੈ? ਬਹੁਤ ਸੋਹਣਾ ਲੱਗ ਰਿਹਾ ਜੀ। ਅੱਜ ਤਾਂ ਮੌਸਮ ਵੀ ਬਹੁਤ ਸੋਹਣਾ। ਠੀਕ ਹੈ। ਤੇ ਬਹੁਤ ਸੋਹਣਾ ਲੱਗ ਰਿਹਾ ਅੱਜ। ਥੋੜਾ ਗਰਮ ਵੀ ਆ, ਸੋ ਠੰਡੇ ਵੀ ਹੋਣਾ ਹੋਵੇ। ਸੋ ਇਹ ਸਿੰਘਾਂ ਨੇ ਜਿਹੜੀ ਉਹ ਸੇਵਾ ਜਿਹੜੀ ਉਹ ਕਰ ਰਹੇ ਆ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਹੈ। ਇਸ ਟਾਈਮ ਆਪਾਂ ਉਸ ਬੂਥ ਦੇ ਉੱਤੇ ਪਹੁੰਚੇ ਹਾਂ ਜਿੱਥੇ ਇੱਕ ਪਾਸੇ ਰੂਹ ਅਫਜਾ ਦੇ ਨਾਲ ਇੱਕ ਪਾਸੇ ਪੂੜੀਆਂ ਤੇ ਆਲੂ ਜਿਹੜੀ ਉਸ ਦੀ ਸੇਵਾ ਚੱਲ ਰਹੀ ਆ, ਤੇ ਨਾਲ ਪੁਦੀਨੇ ਦੀ ਚਟਨੀ। ਆਓ ਭੈਣ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਆਪ ਜੀ ਦਾ? ਜੈਸਮੀਨ ਚਾਵਲਾ। ਸੋ ਜੈਸਮੀਨ ਜੀ, ਇਹ ਤੁਹਾਡੇ ਪਰਿਵਾਰ ਵੱਲੋਂ ਆ ਜਾਂ ਕਿਸੇ ਗਰੁੱਪ ਵੱਲੋਂ? ਨਹੀਂ, ਸਾਡੇ ਸੈਲਫ ਹੈ, ਘਰ ਹੀ ਬਣਾਇਆ ਸਾਰਾ ਕੁਝ, ਖੁਦ ਹੋਮਮੇਡ ਹੈ, ਘਰ ਹੀ ਬਣਾਇਆ ਹੈਗਾ। ਸੋ ਤੁਸੀਂ ਹਰ ਵਾਰੀ ਫਿਰ ਇਦਾਂ ਨਗਰ ਕੀਰਤਨ ਦੇ? ਸਾਡਾ ਅੱਜ ਫਸਟ ਟਾਈਮ ਹੈਗਾ। ਹਾਂਜੀ, ਫਸਟ ਐਕਸਪੀਰੀਅੰਸ ਸੀਗਾ। ਤੇ ਮੇਰੇ ਹਸਬੈਂਡ ਦਾ ਸੀਗਾ ਕਿ ਵੀ ਅਸੀਂ ਫਸਟ ਟਾਈਮ ਲਾਈਕ ਹੁਣੇ ਹੀ ਨਿਊ ਆਏ ਹਾਂ ਅਸੀਂ। ਹਾਂਜੀ, ਇੰਡੀਆ ਤੋਂ। ਕਿੰਨੇ ਸਾਲ ਹੋ ਗਏ ਆਇਆਂ ਨੂੰ? ਸਾਲ ਨਹੀਂ ਹੋਏ, ਹਲੇ ਮਹੀਨੇ ਹੋਏ ਆ। ਠੀਕ ਹੈ। 5 ਮੰਥਸ ਹੋਏ ਆ ਸਿਰਫ। ਸੋ ਫਸਟ ਟਾਈਮ ਸਾਨੂੰ ਮੌਕਾ ਮਿਲਿਆ ਹੈ ਔਰ ਇਹਨਾਂ ਨੇ ਐਫਰਟ ਕੀਤਾ ਲਾਈਕ ਸਾਨੂੰ ਸਟਾਲ ਮਿਲ ਜੇ, ਔਰ ਮਿਲ ਗਿਆ ਵਾਹਿਗੁਰੂ ਦੀ ਮਿਹਰ ਨਾਲ। ਔਰ ਸਭ ਕੁਝ ਲਾਈਕ ਪ੍ਰਿਪਰੇਸ਼ਨ ਸਾਰੀ ਮਿਲ ਕੇ ਹੋਈ ਹੈ ਔਰ ਫਤਿਹ ਚੜ ਗਈ ਹੈ। ਤੇ ਤੁਹਾਨੂੰ ਦੇਖ ਕੇ ਠਾਠਾ ਮਾਰਦਾ ਇਕੱਠ ਫਿਰ ਪੰਜਾਬ ਯਾਦ ਨਹੀਂ ਆਉਂਦਾ? ਨਹੀਂ ਆਉਂਦਾ ਐਕਚੁਅਲੀ, ਤੁਹਾਡੇ ਨਾਲ ਫੋਲੋ ਕੀਤਾ ਹੋਇਆ, ਸੋ ਤੁਸੀਂ ਯਾਦ ਆਣ ਨਹੀਂ ਦਿੰਦੇ। ਸੋ ਮੈਂ ਦੇਖਦੀ ਰਹਿੰਦੀ ਹਾਂ ਔਰ ਇੱਥੇ ਆ ਕੇ ਤੇ ਲਾਈਕ ਮਤਲਬ ਹੋ ਗਿਆ ਕਿ ਐਵੇਂ ਹੀ ਆਪਣਾ ਹੀ ਗੁਰਦੁਆਰਾ ਸਾਹਿਬ ਜਿਵੇਂ ਲੱਗਦਾ ਉਵੇਂ ਹੀ ਸੇਮ ਲੱਗ ਰਿਹਾ ਹੈਗਾ। ਤੇ ਭੈਣ ਜੀ, ਵੀਰ ਜੀ, ਕਿੰਨੇ ਕੁ ਦਿਨਾਂ ਤੋਂ ਇਹ ਸੇਵਾ ਦੀ ਤਿਆਰੀ ਜਿਹੜੀ ਉਹ ਚੱਲ ਰਹੀ ਸੀ? ਇਹ 4 ਤੋਂ 5 ਦਿਨ ਹੋ ਗਏ ਆਪਾਂ ਨੂੰ ਤਿਆਰੀ ਕਰਦੇ ਨੂੰ। ਹਾਂਜੀ। ਇਹ ਐਕਚੁਅਲੀ ਸਾਡਾ ਨਾ ਨਵਾਂ ਐਕਸਪੀਰੀਅੰਸ ਸੀ ਕਿ ਲੰਗਰ ਲੱਗਣਾ ਹੈ, ਤੇ ਫਿਰ ਮੇਰਾ ਬ੍ਰਦਰ ਕਹਿੰਦਾ ਸੀ ਮੇਰੇ ਫਰੈਂਡ ਸਰਕਲ 'ਚ ਲੰਗਰ ਲੱਗਣਾ ਹੈ, ਤੇ ਮੈਂ ਕਿਉਂ ਨਾ ਆਪਾਂ ਲਾਈਏ ਲੰਗਰ। ਤੇ ਉਹ ਕਹਿੰਦੇ ਸੀ ਆਪਾਂ 4-5 ਜਾਣੇ ਕਿਵੇਂ ਲਗਾ ਸਕਦੇ ਆ। ਮੈਂ ਕਿਹਾ ਵੀ ਆਪਾਂ ਸੋਚਾਂਗੇ, ਕਰਾਂਗੇ ਤੇ ਕਰਕੇ ਦਿਖਾਵਾਂਗੇ। ਤੇ ਅਸੀਂ ਇਹ 4-5 ਦਿਨ 'ਚ ਹੀ ਸਾਰਾ ਪ੍ਰਿਪੇਅਰ ਕੀਤਾ। ਚਟਨੀ, ਆਲੂ ਪੂੜੀ, ਆਲੂ ਦਾ ਲੰਗਰ ਅਸੀਂ ਪ੍ਰਿਪੇਅਰ ਕੀਤਾ। ਨਾਲ ਸਾਡਾ ਸ਼ਰਬਤ ਦੇ ਮੁਹੱਬਤ ਹੈ, ਉਹ ਅਸੀਂ ਨਵਾਂ ਇੱਕ ਆਈਟਮ ਲੈ ਕੇ ਆਏ ਬੜੀ ਵਧੀਆ। ਤੇ ਬਾਕੀ 4-5 ਦਿਨ 'ਚ ਅਸੀਂ ਕਰ ਦਿੱਤਾ ਕਲੀਅਰ। ਬਹੁਤ ਵਧੀਆ ਜੀ। ਦੇਖੋ, ਜਿੱਥੇ ਰਾਹ ਹੋਵੇ ਤੇ ਜਿੱਥੇ ਚਾਹ ਹੋਵੇ ਤੇ ਉੱਥੇ ਰਾਹ ਕੋਈ ਨਾ ਕੋਈ ਬਣ ਜਾਂਦੀ ਹੈ। ਸੇਵਾ ਦਾ ਜਜ਼ਬਾ ਹੋਣਾ ਚਾਹੀਦਾ ਆ, ਕਰ ਸਕਦੇ ਆ। ਦੇਖੋ 5 ਮਹੀਨੇ ਹੋਏ ਆ ਇਹਨਾਂ ਨੂੰ ਅਜੇ ਸਿਰਫ ਪੰਜਾਬ ਤੋਂ ਆਇਆਂ ਨੂੰ, ਤੇ ਆਉਂਦੇ ਹੀ ਕਹਿੰਦੇ ਆ ਵੀ ਅਸੀਂ ਜਿਹੜੇ ਗੁਰੂ ਘਰ ਦੇ ਵਿੱਚ ਇਹਨਾਂ ਸੇਵਾਵਾਂ 'ਚ ਜੁੜਨਾ ਆ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਪਰਿਵਾਰ ਦਾ ਬਹੁਤ ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਰੂਟੀ ਤੇ ਹੋਰ ਕੋਲਡ ਡਰਿੰਕਸ ਸੇਵਾਦਾਰਾਂ ਨਾਲ ਆਪਣੀ ਇਸ ਟਾਈਮ ਗੱਲਬਾਤ ਚੱਲ ਰਹੀ ਆ। ਆਪਾਂ ਇਸ ਬੂਥ ਦੇ ਉੱਤੇ ਪਹੁੰਚੇ ਆ ਜਿੱਥੇ ਪਾਣੀ ਦੀ, ਫਰੂਟੀ ਦੀ ਤੇ ਹੋਰ ਜਿਹੜੇ ਕੋਲਡ ਡਰਿੰਕ ਵਗੈਰਾ ਉਹਨਾਂ ਦੀ ਇਹਨਾਂ ਨੇ ਸਟਾਲ ਜਿਹੜਾ ਲਾਇਆ ਆ। ਆਓ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਨਾਮ ਹੈ ਜੀ ਆਪਦਾ? ਜਗਰੂਪ ਸਿੰਘ। ਜਗਰੂਪ ਸਿੰਘ ਜੀ, ਤੁਸੀਂ ਇੱਥੋਂ ਲੋਕਲ ਆਏ ਜਾਂ ਕਿਸੇ ਹੋਰ ਸ਼ਹਿਰ ਤੋਂ ਆਏ? ਹਾਂਜੀ, ਨਹੀਂ, ਸਟਾਕਟਨ ਤੋਂ ਲੋਕਲ ਹੀ ਆ ਜੀ। ਤੇ ਤੁਸੀਂ ਹਰ ਸਾਲ ਇਦਾਂ ਜਿਹੜੀ ਇਹ ਸੇਵਾ ਦੇ ਵਿੱਚ ਇਦਾਂ ਹੁੰਦੇ ਆ? ਨਹੀਂ, ਜਿੱਦਾਂ ਸਟਾਕਟਨ ਆਪਾਂ ਇੱਥੇ ਅਗਦੀ ਪਹਿਲੀ ਵਾਰੀ ਜਿੱਦਾਂ ਕੀਤਾ ਜੀ, ਤੇ ਮੰਡੀਕੇ ਪਹਿਲਾਂ ਅਸੀਂ ਕੀਤਾ ਸੀ ਮੰਡੀਕੇ ਨਗਰ ਕੀਰਤਨ ਤੇ ਅਗਦੀ ਵੀ ਸਾਰੇ ਵੀਰਾਂ ਨੇ, ਟਰੱਕਿੰਗ ਵੀਰਾਂ ਨੇ ਜਿੱਦਾਂ ਉਦਮ ਕਰਕੇ ਤੇ ਚਲੋ ਸਾਰਿਆਂ ਨੇ ਮਾਇਆ ਜਿੰਨੀ ਹੋਈ ਤੇ ਕਰਕੇ ਤਾਂ ਆਪਾਂ ਕੀਤਾ ਜੀ ਉਦਮ। ਤੇ ਮਹਾਰਾਜ ਚਲੋ ਸੁੱਖ ਰੱਖੇ ਤਾਂ ਹਰੇਕ ਸਾਲ ਚੜ੍ਹਦੀ ਕਲਾ ਬਖਸ਼ੇ ਨਾ, ਕਰਿਆ ਕਰਾਂਗੇ। ਸੋ ਕਿੰਨੇ ਕੁ ਜਾਣੇ ਆ ਤੁਹਾਡੇ ਇਸ ਗਰੁੱਪ ਦੇ ਵਿੱਚ? ਜਣੇ ਜਿੱਦਾਂ ਅਸੀਂ 8-10 ਜਣੇ ਹੈਗੇ ਆ ਜੀ, ਤੇ ਬਾਕੀ ਚਲੋ ਜਿਹਦੇ ਕੋਲ ਜਿੰਨਾ ਸਰਿਆ, ਕਿਸੇ ਨੇ ਵੱਧ ਕਰਦੇ, ਕਿਸੇ ਘੱਟ ਕਰਦੇ, ਸਭ ਨੇ ਜਿੱਦਾਂ ਸਹਿਯੋਗ ਦੇ ਕੇ ਤੇ ਕੀਤਾ ਜੀ ਐਕਦੀ। ਸੋ ਕਦੋਂ ਤੋਂ ਤਿਆਰੀਆਂ ਇਹਦੀਆਂ ਸ਼ੁਰੂ ਕਰ ਲਈਆਂ ਸੀ ਤੁਸੀਂ?
ਤਿਆਰੀਆਂ ਤਾਂ ਚਲੋ ਹਫ਼ਤਾ ਕੁ ਪਹਿਲੇ ਸਾਡਾ ਪਲਾਨ ਬਣਿਆ ਸੀਗਾ ਇੱਧਰ, ਤੇ ਅਸੀਂ ਕੱਲ ਪਰਸੋਂ 'ਚ ਸਾਰਾ ਸਮਾਨ ਖਰੀਦ ਲਿਆ ਜੀ। ਹਾਂਜੀ, ਤੇ ਸਾਰੀ ਤਿਆਰੀ ਕਰ ਲਈ, ਸਵੇਰੇ ਸਵਖਤੇ ਆਣ ਕੇ ਸਾਰਾ ਲਾਤਾ ਜੀ ਠੰਡੇ। ਹਾਂਜੀ, ਤੇ ਹੁਣ ਤੁਸੀਂ ਇੱਥੇ ਹੀ ਰਹਿਣਾ ਹੈ ਜਾਂ ਨਾਲ ਵੀ ਜਿਹੜਾ ਉੱਥੇ ਜਿਹੜਾ ਉਹ ਚੱਲੂਗੇ? ਨਹੀਂ, ਆਪਾਂ ਇੱਥੇ ਹੀ ਰਹਿਣਾ ਜੀ, ਇੱਥੇ ਸਟਾਲ ਤੇ ਰਹਿਣਾ। ਹਾਂਜੀ, ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਜਿਹੜੀ ਉਹ ਆਪਣੀ ਚੱਲ ਰਹੀ ਆ। ਇਸ ਟਾਈਮ ਆਪਾਂ ਪਹੁੰਚੇ ਹੋਏ ਆ ਧੰਨ ਧੰਨ ਬਾਬਾ ਦੀਪ ਸਿੰਘ ਕਲੱਬ ਉਹਨਾਂ ਦੇ ਇੱਥੇ, ਜਿੱਥੇ ਕਿ ਇਹ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਚੱਲ ਰਿਹਾ ਨਗਰ ਕੀਰਤਨ ਸੇਵਾਵਾਂ ਨਿਭਾ ਰਹੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਕੀ ਨਾਮ ਹੈ ਜੀ? ਮੇਜਰ ਸਿੰਘ ਬੈਂਸੀ। ਸੋ ਤੁਹਾਡੇ ਇਸ ਕਲੱਬ ਦੇ ਵਿੱਚ, ਗਰੁੱਪ ਦੇ ਵਿੱਚ ਕਿੰਨੇ ਕੁ ਜਾਣੇ ਕੁੱਲ ਮੈਂਬਰ ਤੁਸੀਂ ਇਸ ਸੇਵਾਵਾਂ ਦੇ ਵਿੱਚ ਲੱਗੇ ਆ? ਕੋਈ ਹੋਗਾ 25 ਤੋਂ 30 ਬੰਦੇ। ਠੀਕ ਹੈ। ਹਾਂਜੀ। ਤੇ ਅੱਜ ਦੇ ਦਿਨ ਹੀ ਆਏ ਆ ਜਾਂ ਕੱਲ ਤੋਂ ਲੱਗੇ ਹੋਏ ਆ ਤੁਸੀਂ? ਇਹ ਅੱਜੇ ਆਏ ਆ ਜੀ। ਠੀਕ ਹੈ ਜੀ। ਹਾਂਜੀ। ਸੋ ਕੀ ਅੱਜ ਸੰਗਤਾਂ ਦੇ ਲਈ ਕੀ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ? ਅੱਜ ਦੇਸੀ ਘੀ ਦੀ ਜਲੇਬੀਆਂ ਬਣਾ ਰਹੇ ਆ ਤੇ ਬ੍ਰੈਡ ਪਕੌੜਾ ਬਣਾ ਰਹੇ ਆ, 2 ਚੀਜ਼ਾਂ ਪੇਸ਼ ਕਰ ਰਹੇ ਆ। ਹਾਂਜੀ। ਤੇ ਵੀਰ ਜੀ, ਤੁਸੀਂ ਮੈਂ ਦੇਖ ਰਿਹਾ ਵੀ ਬ੍ਰੈਡ ਪਕੌੜੇ ਦੀਆਂ ਜਿਹੜੀਆਂ ਸੇਵਾਵਾਂ ਨਿਭਾ ਰਹੇ ਆ, ਸੋ ਤੁਹਾਡਾ ਤਜਰਬਾ ਹੈ ਇਸ ਚੀਜ਼ ਦੇ ਵਿੱਚ ਜਾਂ ਸੇਵਾ ਦੇ ਵਿੱਚ ਹੀ? ਨਹੀਂ, ਸੇਵਾ ਦੇ ਵਿੱਚ ਹੀ ਆ ਜੀ। ਤਜਰਬਾ ਵੀ ਕਾਫੀ ਚਿਰ ਦਾ ਹੈਗਾ ਉਹਦਾ, ਪਰ ਸੇਵਾ ਦੇ ਵਿੱਚ ਆਇਆ ਹਾਂ। ਹਾਂਜੀ। ਕਿੱਦਾਂ ਮਹਿਸੂਸ ਹੁੰਦਾ ਜਦੋਂ ਇਦਾਂ ਦੀਆਂ ਥਾਵਾਂ ਤੇ? ਬਹੁਤ ਸੋਹਣਾ ਲੱਗਦਾ। ਹਾਂਜੀ, ਸੰਗਤਾਂ ਨੂੰ ਦੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਆ ਤੇ ਬਹੁਤ ਚੰਗਾ ਲੱਗਦਾ। ਹਾਂਜੀ। ਤੇ ਸੰਗਤਾਂ ਨੂੰ ਕੀ ਬੇਨਤੀ, ਕੀ ਅਪੀਲ ਕਰਨਾ ਚਾਹੁੰਦੇ ਨਗਰ ਕੀਰਤਨ ਨੂੰ? ਇਹ ਆ ਜੀ, ਬਸ ਰਲ ਮਿਲ ਕੇ ਰਹੋ, ਬਾਬੇ ਦਾ ਨਾਮ ਜਪੋ ਤੇ ਲੜਨਾ ਝਗੜਨਾ ਛੱਡੋ ਇਦਾਂ ਦੇ ਦੂਜਿਆਂ ਦੇ ਆਪਣੇ ਪ੍ਰੋਗਰਾਮਾਂ ਤੇ, ਹਨਾ, ਤੇ ਸੁੱਖ ਸ਼ਾਂਤੀ ਨਾਲ ਰਹੋ। ਕਿਉਂ ਇਹ ਮਸਾ ਦਿਨ ਬਣਾਏ ਜਾਂਦੇ ਆ, ਇੱਥੇ ਦੀ ਗੌਰਮੈਂਟ ਵੀ ਆਪਾਂ ਨੂੰ ਮਨਾਉਣ ਨੂੰ ਦਿੰਦੀ ਆ ਦਿਨ, ਤੇ ਖੁਸ਼ੀ ਨਾਲ ਮਨਾਓ ਤੇ ਏਕਤਾ ਨਾਲ ਮਨਾਓ ਬਸ। ਹਾਂਜੀ, ਸਾਂਝੇ ਆ। ਹਾਂਜੀ, ਸਾਂਝੇ ਆ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਦੇ ਨਾਲ ਗੱਲਬਾਤ ਆਪਣੀ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਸਟਾਕਟਨ ਦੇ ਵਿਖੇ ਚੱਲ ਰਹੇ ਨਗਰ ਕੀਰਤਨ ਦੇ ਵਿੱਚ ਆਪਾਂ ਇਸ ਬੂਥ ਦੇ ਉੱਤੇ ਪਹੁੰਚੇ ਆ, ਉਸ ਸਟਾਲ ਦੇ ਉੱਤੇ ਜਿੱਥੇ ਮੱਕੀ ਦੀ ਰੋਟੀ ਤੇ ਸਾਗ ਦੀ ਜਿਹੜੀ ਸੇਵਾ ਆ ਉਹ ਚੱਲ ਰਹੀ ਆ। ਆਓ ਉਹਨਾਂ ਸੇਵਾਦਾਰਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਮੇਰਾ ਨਾਮ ਕੁਲਵੀਰ ਸਿੰਘ ਚਾਲ। ਸਾਡੇ ਵੱਡੇ ਵੀਰ ਸਤਿੰਦਰਪਾਲ ਸਿੰਘ ਗਰਚਾ, ਜਿਨ੍ਹਾਂ ਵੱਲੋਂ ਪਰਿਵਾਰਾਂ ਨੂੰ ਇਕੱਠੇ ਕਰਕੇ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਮੱਕੀ ਦੀ ਰੋਟੀ ਜੋ ਕਿ 2-3 ਦਿਨਾਂ ਤੋਂ ਪਹਿਲਾਂ ਤੋਂ ਸਟਾਰਟ ਕਰਨਾ ਪੈਂਦਾ ਸਾਗ ਬਣਾਉਣ ਲਈ, ਤੇ 2 ਦਿਨ ਹੋ ਗਏ, 3 ਦਿਨ ਮੱਕੀ ਦੀਆਂ ਰੋਟੀਆਂ ਪਹਿਲਾਂ ਤਿਆਰ ਕਰਨੀਆਂ ਪੈਂਦੀਆਂ, ਤੇ ਹੁਣ ਇੱਥੇ ਲਿਆ ਕੇ ਸੰਗਤਾਂ ਨੂੰ ਸੇਵਾ ਘੱਟੋ ਘੱਟ ਸਾਨੂੰ 25 ਸਾਲ ਇਹ ਲੰਗਰ ਲਾਉਂਦਿਆਂ ਨੂੰ ਹੋ ਗਏ। ਹਰ ਵਾਰੀ ਫਿਰ ਸਟਾਕਟਨ ਦੇ ਨਗਰ ਕੀਰਤਨ? ਹਾਂਜੀ, ਸਟਾਕਟਨ ਦੇ ਯੂਬਾ ਸਿਟੀ ਤੇ। ਹਾਂਜੀ, ਉੱਥੇ ਜ਼ਰੂਰ ਅਸੀਂ ਪਹੁੰਚਦੀ ਸੰਗਤ ਦਾ ਤੁਸੀਂ ਦੇਖਦੇ ਆ। ਅੱਜ ਦਿਨ ਬਹੁਤ ਵਧੀਆ ਵਾ, ਸਾਫ਼ ਦਿਨ ਦਾ, ਸੰਗਤ ਦਾ ਜ਼ੋਰ ਵਾ, ਪੂਰਾ ਉਤਸ਼ਾਹ ਵਾ, ਸੇਵਾਦਾਰਾਂ ਨੂੰ ਵੀ ਪੂਰਾ ਉਤਸ਼ਾਹ ਵਾ। 3-4 ਦਿਨਾਂ ਤੋਂ ਲੱਗੇ ਆ। ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੇਵਾਦਾਰਾਂ ਨਾਲ ਗੱਲਬਾਤ ਚੱਲ ਰਹੀ ਆ। ਮੱਕੀ ਦੀ ਰੋਟੀ ਸਾਗ ਵਾਲੇ ਬੂਥ ਦੇ ਵਿੱਚ ਆ। ਇੱਥੇ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਆ ਉਹ ਸੇਵਾਵਾਂ ਕਰ ਰਹੀਆਂ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਨਾਮ? ਸੁਖਜੀਤ ਕੌਰ। ਸੋ ਤੁਸੀਂ ਇਹ ਸਾਰੇ ਜਾਣੇ ਮਿਲ ਕੇ ਮੱਕੀ ਦੀਆਂ ਰੋਟੀਆਂ ਦੀਆਂ ਸੇਵਾਵਾਂ ਕਰ ਰਹੇ, ਕਿੰਨੇ ਦਿਨਾਂ ਤੋਂ ਲੱਗੇ ਹੋਏ ਸੀਗੇ? ਪਲੈਨਿੰਗ ਤਾਂ ਕਹਿ ਲਓ ਕਿ ਮਹੀਨਾ ਕੀ ਹੋ ਗਿਆ ਕਰਦਿਆਂ ਨੂੰ, ਪਰ ਐਕਚੁਅਲੀ ਸੇਵਾ 1 ਵੀਕ ਤੋਂ ਸ਼ੁਰੂ ਹੋਈ ਆ। ਸੋ ਹਰ ਸਾਲ ਤੁਸੀਂ ਇੱਥੇ ਇਹ ਜਿਹੜੀਆਂ ਇਸ ਨਗਰ ਕੀਰਤਨ ਦੇ ਸੇਵਾਵਾਂ ਚਾਹੁੰਦੇ ਹੋ? ਵਾਹਿਗੁਰੂ ਦੀ ਕਿਰਪਾ ਨਾਲ ਹਾਂਜੀ, ਕਾਫੀ ਸਾਲਾਂ ਤੋਂ ਸੇਵਾ ਚੱਲ ਰਹੀ ਆ, ਤੇ 1-2 ਸਾਲ ਵਿੱਚ ਕੋਵਿਡ ਕਰਕੇ ਨਹੀਂ ਹੋ ਸਕੀ, ਪਰ ਆਪਸ਼ਨ ਕਈ ਵਾਰ ਡਿਫਰੈਂਟ ਹੁੰਦੀ। ਮੱਕੀ ਦੀ ਰੋਟੀਆਂ ਤੋਂ ਬਿਨਾਂ ਕਈ ਵਾਰ ਕੁਝ ਛੋਲੇ ਭਟੂਰੇ ਹੁੰਦੇ ਜਾਂ ਕੁਛ ਨਾ ਕੁਛ, ਪਰ ਪਰਮਾਤਮਾ ਆਪਣੀ ਸੇਵਾ ਆਪ ਹੀ ਲੈ ਲੈਂਦੇ ਆ। ਸੋ ਸਾਰੇ ਜਾਣੇ ਸਾਰੇ ਪਰਿਵਾਰ ਮਿਲ ਕੇ ਜਿਹੜੀ ਇਹ ਸੇਵਾ ਦੇ ਵਿੱਚ ਲੱਗਦੇ ਨੇ? ਹਾਂਜੀ ਹਾਂਜੀ, ਸਾਰੇ ਪਰਿਵਾਰ ਮਿਲ ਕੇ। ਖਾਸ ਵਿਚਾਰ ਖਰਚਾ ਫੈਮਿਲੀ ਦਾ ਆ, ਪਰ ਅਸੀਂ ਸਾਰੇ ਰਲ ਕੇ ਬਹੁਤ ਕਰਦੇ ਨੇ। ਆਹ ਦੇਖ ਚੰਗਾ ਫੈਮਿਲੀ ਤੁਹਾਨੂੰ ਫਿਰਨ ਵਾਲਿਆਂ ਚੋਂ ਹੀ ਆ, ਤੇ ਬਾਕੀ ਸੇਵਾ ਬਾਕੀ ਬਾਬਾ ਜੀ ਨੂੰ ਪਤਾ ਹੀ ਆ, ਜਾਣੀ ਜਾਣਾ ਜਿਹਨਾਂ ਜਿਹੜੇ ਕਰਦੇ ਆ। ਸੋ ਕਿੰਨੀਆਂ ਜਿਹੜੀਆਂ ਮੱਕੀ ਦੀਆਂ ਰੋਟੀਆਂ, ਜੇ ਕੋਈ ਗਿਣਤੀ ਮਿਣਤੀ ਹੈ? 1000 ਰੋਟੀ ਬਣਾਈ, 7-8000 ਮੱਕੀ ਦੀ ਰੋਟੀ ਬਣਾਈ ਹਰ ਸਾਲ ਹੀ ਜਿਹੜਾ ਇਹ ਇਸ ਤਰੀਕੇ। ਗੱਲ ਹੋ ਰਹੀ ਕਿ ਇਹ ਕੋਈ ਵੀ ਇਕੱਲਾ ਸੇਵਾ ਨਹੀਂ ਕਰ ਸਕਦੇ, ਉਹ ਸਾਰੀਆਂ ਫੈਮਲੀਆਂ ਜਾਣਦੇ ਆ ਜਿਨ੍ਹਾਂ ਨੇ ਸੇਵਾ ਕੀਤੀ ਆ। ਇਹ ਰਲ ਮਿਲ ਕੇ ਹੀ ਕੰਮ ਕਰਨ ਵਾਲੇ ਆ, ਪ੍ਰਮਾਤਮਾ ਕਰਾਉਣ ਵਾਲਾ ਆ। ਹਾਂਜੀ, ਅਸੀਂ ਸਾਰੇ ਹੀ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਨਾਲ ਸੇਵਾ ਕਰਵਾਈ ਆ, ਤੇ ਅੱਗੇ ਤੋਂ ਵੀ ਸਾਡਾ ਹਮੇਸ਼ਾ ਸਾਥ ਦਿੰਦੇ ਆ। ਕੀ ਕਹਿ ਰਹੇ ਸੀ ਭੈਣ ਜੀ? ਮੈਂ ਕਿਹਾ ਸਾਗ ਦੀ ਸੇਵਾ ਇਹ ਬਲਜੀਤ ਹੀ ਕਰਦੀ ਆ ਸਾਰੀ। ਸੋ ਪੂਰੇ ਦਾ ਪੂਰਾ ਸਾਗ ਤੁਸੀਂ ਤਿਆਰ ਕੀਤਾ? ਮੈਂ ਤੇ ਮੇਰੇ ਡੈਡੀ ਕਰਦੇ ਨਾਲ ਮਿਲੇ ਸਾਡੇ ਉਹ ਕਰਦੇ ਆ ਨਾਲ, ਬੀਜੀ ਬਾਪੂ ਜੀ ਬਣਾਉਂਦੇ ਆ ਬਹਿ ਕੇ। ਸਾਰੀ ਸਾਡੀ ਫੈਮਿਲੀ ਸਾਰੇ ਇਕੱਠੇ। ਤੜਕਾ ਅੱਜ ਹੀ ਲੱਗ ਰਿਹਾ ਜਾਂ ਲਾ ਕੇ ਲੈ ਆਂਦਾ? ਲਾ ਕੇ ਲਿਆਂਦਾ।
ਸੋ ਵੇਖੋ ਜੀ ਬਹੁਤ ਵਧੀਆ ਸਾਰੇ ਪਰਿਵਾਰ ਮਿਲ ਕੇ ਸੇਵਾਵਾਂ 'ਚ ਲੱਗਦੇ ਆ। ਸੋ ਆਪਾਂ ਇਹ ਚੀਜ਼ਾਂ ਜਿਹੜੀਆਂ ਉਹ ਸਿੱਖੀਏ ਤਾਂ ਜੋ ਆਪਾਂ ਵੀ ਇਹਨਾਂ ਸੇਵਾਵਾਂ ਦੇ ਵਿੱਚ ਹਮੇਸ਼ਾ ਜਿਹੜੇ ਉਹ ਜੁੜਦੇ ਰਹੀਏ। ਸਾਡੀਆਂ ਮਾਵਾਂ ਭੈਣਾਂ ਧੀਆਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਥੇ ਗੱਲਬਾਤ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਸੇਵਾਦਾਰਾਂ ਨਾਲ ਗੱਲਬਾਤ ਚੱਲ ਰਹੀ ਆ। ਇਹ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਇੱਥੇ ਸਾਗ ਬਣਾਉਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਕਹਿੰਦੇ ਅਦਾ ਕੀਤਾ ਆ। ਕੀ ਨਾਮ ਹੈ ਜੀ? ਮੇਰਾ ਨਾਮ ਪਰਮਜੀਤ ਸਿੰਘ ਗਿੱਲ। ਸੋ ਨਗਰ ਕੀਰਤਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ। ਸੋ ਤੇ ਤੁਸੀਂ ਇਹ ਸੇਵਾ ਦੇ ਵਿੱਚ ਲੱਗੇ ਕਿੰਨੇ ਕੁ ਦਿਨ ਲੱਗ ਗਏ ਇਹ ਸਾਗ ਦੀ ਪੂਰੀ ਜਿਹੜੀ ਹੈ ਕਾਰਵਾਈ ਪਾਉਣ ਨੂੰ? ਸੇਵਾ ਕਦੋਂ ਕਰਕੇ 2-3 ਦਿਨ ਲੱਗ ਗਏ ਇਹਨਾਂ ਨੂੰ। ਠੀਕ ਹੈ। ਹਾਂ ਬਹੁਤ ਮਿਹਨਤ ਕੀਤੀ ਆ। ਅਦਰਕ ਛਿੱਲਣਾ, ਕੱਟਣਾ, ਲਸਣ ਕਰਨਾ, ਤੜਕਾ ਲਾਉਣਾ, ਬਹੁਤ ਕੰਮ ਔਖਾ ਹੈ। ਤੁਸੀਂ ਇਕੱਲਿਆਂ ਨਹੀਂ ਕੀਤਾ ਜਾਂ ਨਾਲ ਹੋਰ ਵੀ ਮਦਦ ਮਿਲੀ? ਨਾ ਹੋਰ ਮੇਰੀ ਇੱਥੇ ਆਪਣਾ ਨਾਲ ਡਾਕਟਰ ਸੀ ਗੁੱਡੀ ਨਾਲ, ਨਹੀਂ ਮੇਰੀ ਵਾਈਫ ਸੀ ਨਾਲ। ਹਾਂਜੀ। ਕੀ ਨਾਮ ਹੈ ਮਾਤਾ ਜੀ ਤੁਹਾਡਾ? ਸਤਿ ਸ਼੍ਰੀ ਅਕਾਲ, ਨਰਿੰਦਰ ਕੌਰ। ਸੋ ਤੁਸੀਂ ਨਾਲ ਜਿਹੜਾ ਮਿਲ ਕੇ ਲਸਣ ਅਦਰਕ ਛਿਲ ਕੇ ਤੇ ਫਿਰ ਘੋਟਿਆ ਕਿੰਨੇ ਆ? ਘੋਟਿਆ ਸਾਡੇ ਕੋਲ ਕੁੜੀ ਜਸਵੀਰ, ਉਹਨੇ ਘੋਟੇ ਆਣ ਕੇ ਫਿਰ। ਠੀਕ ਹੈ। ਕਿਉਂ ਸਾਡੀ ਤਾਂ ਹੋ ਗਈ ਬਸ ਫਿਰ ਥੱਕ ਹੋ ਜਾਂਦਾ ਆ ਨਾ। ਸਿਆਣਾ ਸਰੀਰ ਆ, ਕੀ ਕਰੇ ਹੁਣ ਦੱਸੋ। ਵੀ ਇੱਥੇ ਆ ਕੇ ਵੀ ਸੇਵਾ ਜਿਹੜੀ ਕਰਨੀ ਭੁੱਲੇ ਨਹੀਂ। ਇਹ ਜਿਹੜੀ ਸੇਵਾ ਹੈ ਨਾ, ਇਹ ਤਾਂ ਇੱਕ ਸੇਵਾ, ਇੱਕ ਸੁੱਖ, ਇੱਕ ਸਿੱਖਿਆ। ਇਹ ਕਰਮਾਂ ਤੋਂ ਬਗੈਰ ਨਹੀਂ ਮਿਲਦੀ, ਜੋ ਮਰਜ਼ੀ ਬੰਦਾ ਕਰੀ ਜਾਵੇ। ਇਹ ਕਿਸਮਤ ਵਾਲੇ ਆ। ਇੱਕ ਕਿਸਮਤ ਵਾਲੇ ਨੂੰ ਮਿਲਦੀ ਹੈ ਸੇਵਾ। ਜੇ ਅਸੀਂ ਦੰਨ ਤਾਂ ਭਰ ਦੇਣਾ ਆ, ਦਾਨ ਨਹੀਂ ਕਰਨਾ ਭਾਵੇਂ ਕੁਝ ਵੀ ਹੋ ਜਾ। ਹਾਂਜੀ। ਤਾਂ ਕੀ ਜਿਹੜੇ ਨਵੀਂ ਪੀੜ੍ਹੀ ਨੂੰ ਕੀ ਸਲਾਹ ਦੇਣੀ ਚਾਹੁੰਦੇ, ਕੀ ਉਹਨਾਂ ਨੂੰ ਕਹਿ? ਗੁਰੂ ਘਰ ਨਾਲ ਜੁੜ ਕੇ ਰੱਖੋ, ਜਿੰਨਾ ਵੀ ਤੁਹਾਡੇ ਕੋਲ ਸਿੱਖਿਆ ਤੇ ਐਨ ਪੂਰੇ ਹੋ ਜਾਓ। ਅੰਮ੍ਰਿਤ ਛਕੋ, ਸਾਰੇ ਤੋਂ ਬੜੀ ਅੱਛਾ। ਮੈਨੂੰ ਕਿੰਨੇ ਸਾਲ ਹੋ ਗਏ ਸੀ ਮੈਂ ਅੰਮ੍ਰਿਤ ਛਕਣ ਕਰਦਾ ਸੀ। ਠੀਕ ਹੈ। ਤੇ ਮਗਰੋਂ ਆ ਗਿਆ ਆਪਣਾ ਕਰੋਨਾ, 3 ਸਾਲ ਮੈਨੂੰ ਲੰਘ ਗਿਆ ਫਿਰ। ਠੀਕ ਹੈ। ਹੁਣ ਮੈਂ ਆਣ ਕੇ ਅੰਮ੍ਰਿਤ ਛਕਿਆ ਤੇ ਹੁਣ ਮੈਂ ਗੁਰੂ ਘਰ ਬਣਿਆ। ਬੜੀ ਗੁਰੂ ਦੀ ਕਿਰਪਾ ਹੋਈ। ਮੇਰੇ ਸਾਰੀ ਸੇਵ ਕੀਤੀ ਸੀ, ਐਨ ਸੀ। ਹੁਣ ਸਿੰਘ ਸਾਦੀ ਕਹਿੰਦੇ, ਪਰ ਜੋ ਇਹ ਚੀਜ਼ ਹੁਣ ਨਜ਼ਾਰਾ ਹੈ ਨਾ, ਪਹਿਲਾਂ ਨਜ਼ਾਰਾ ਹੈ ਨਹੀਂ। ਇੰਨਾ ਤਬਦੀਲ ਆਪਣੇ ਆਪ ਨੂੰ ਮਹਿਸੂਸ? ਮੈਂ ਕਿਹਾ ਪੁੱਛੋ ਕੁਛ ਨਾ ਤੁਸੀਂ। ਮੈਂ ਸੋਚਦਾ ਸੀ ਵੀ ਜੇ ਕਿਤੇ ਪਹਿਲਾਂ ਤੂੰ 25-30 ਸਾਲ ਪਹਿਲਾਂ ਅੰਮ੍ਰਿਤ ਛਕਿਆ ਹੁੰਦਾ, ਖਰਾ ਰੱਬ ਦੇ ਕੋਈ ਰੰਗ ਹੋਰ ਹੋ ਜਾਣਾ ਸੀ। ਚਲੋ ਕਿਰਪਾ ਕੀਤੀ ਹੈ ਮਾਲਕ ਨੇ, ਬਹੁਤ ਅਪਾਰ ਕਿਰਪਾ। ਬਹੁਤ ਕਿਰਪਾ ਕੀਤੀ। ਬੜੀ ਸੇਵਾ ਆ ਤੁਹਾਡੀ ਜੀ। ਇਸ ਉਮਰੇ ਵੀ ਆ ਕੇ ਤੁਸੀਂ ਲੱਗੇ ਰਹੇ ਨੇ। ਕੀ ਉਮਰ ਆ ਜੇ ਤੁਸੀਂ ਦੱਸਣਾ ਚਾਹੋ? ਮੇਰੀ 78 ਹੈ। 78। ਹਾਂਜੀ। ਮੋਢੇ ਨਹੀਂ ਥੱਕਦੇ, ਖਿੱਚੀ ਜਾਂਦੇ ਕੰਮ ਨਾ ਹਾਲੇ ਬਾਅਦ ਬਿਲਕੁਲ। ਦਿਲ ਤੋਂ ਜਵਾਨ ਚਾਹੀਦਾ ਬੰਦਾ। ਦਿਲ ਤੋਂ ਜਵਾਨ ਚਾਹੀਦਾ। ਹਾਂਜੀ। ਹੱਦਾਂ ਦੀਆਂ ਕੁੜੀਆਂ ਕੰਮ ਕਰਦੀਆਂ ਨੇ, ਪਿੱਛੇ ਸਿੱਟ ਦੇਈਦਾ ਝੱਟ। ਕਹਿਣਾ ਨਹੀਂ ਲੰਮਾ ਕਰਦਾ ਚੱਲੂ। ਹਾਂਜੀ। ਬੜੀ ਕਿਰਪਾ ਹੈ। ਧੰਨਵਾਦ ਮਾਤਾ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿੱਥੇ ਹੋ ਗਿਆ ਜੀ? ਵਾਹਿਗੁਰੂ 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 ਵਾਹਿਗੁਰੂ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਮ ਪੈਰਦਾਸ ਜੀਓ ਮਾਤ ਪਿਤਾ
सगल समगरी तुमरे सूत्र तारी तुम ते होयसु तुमरी गत मित तुमी जानी नानक दास। बोलो जी वाहिगुरु। ओंकार वाहिगुरु जी की फतेह। श्री भगवती जी सहाय। वार श्री भगवती जी की पातशाही 10वीं प्रथम भगवती समर्थ गुरु नानक ने त्याय। फिर गुरु ते अमरदास रामदास सहाय। अर्जन हर गोबिंद नो सिमरो श्री हर राय। श्री हर कृष्ण त्याई है जिस डिठे सब बुझाए। देव बहादुर सिमरिया घर लौट दे आवे ताई। सब थाई हुई सहाय। 10वें पातशाह श्री गुरु गोबिंद सिंह साहिब जी सब थाई हुई सहाय। 10 पातशाहियों की जोत श्री गुरु ग्रंथ साहिब जी पाठ दीदार का ध्यान करके बोलो जी वाहिगुरु। 5 प्यारियां 4 साहिबजादियां 40 मुक्तियां 8 जपियां तपियां जिन्हां नाम जपिया वंड छकिया देव चलाई तेग वाई दे के अंडड़ कीता तिन्हां प्यारियां सचारियां दी कमाई का ध्यान करके खालसा जी बोलो जी वाहिगुरु। जिन्हां ਸਿੰਘਾਂ ਸਿੰਘਣੀਆਂ ने धर्म हेत सी दिते बंद बंद कटाए खोपड़ियां लोहाइयां चरखड़ियां ते चढ़े आरियां नाल चराए गए। गुरुद्वारियां दी सेवा लई कुर्बानियां कीतियां धर्मनी आरिया सिੱਖੀ केसां ਸਵਾਸਾਂ नाल निभाई तिन्हां दी कमाई दा ध्यान करके खालसा जी बोलो जी वाहिगुरु। 5 तख्तां सरबत गुरुद्वारियां दा ध्यान करके बोलो जी वाहिगुरु। प्रथमे सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चितावे चितावन का सदका सब सुख होवे। जा जा खालसा जी साहिब ताता रछिया रियाय देग देग फतेह बिरद की पैज पंथ कीजे श्री साहिब जी सहाय। खालसा जी के बोल बाले बोलो जी वाहिगुरु। सिक्खां नूं सिੱਖੀ दान केस दान रहत दान विवेक दान विसाह दान भरोसा दान दाना सिरदान नाम दान। श्री ਅੰਮ੍ਰਿਤਸਰ ਸਾਹਿਬ जी दे इशनान चौंकियां झंडे बंगे जगो जग अटल धर्म का जयकार बोलो जी वाहिगुरु। सिक्खां दा मन नीवा मत उची मत पद रखा आप अकाल पुरख वाहिगुरु। अपने पंथ दे सदा साही दा तार जीओ श्री ननकाना साहिब ते होर गुरुद्वारियां गुरधामां दे जिन्हां तो पंथ नूं छोड़िया गया खुली दर्शन दीदार सेवा संभाल दा दान खालसा जी नूं बख्शो है निमाणियां दे वान निताणियां दे तान निउटियां दी ओड़ धन धन साहिब। श्री गुरु ग्रंथ ਸਾਹਿਬ महाराज सच्चे पातशाह जीओ आप जी की कृपा दयालता सदका वह प्रगटियो मर्द गमड़ा वरियाम अकेला। वाह वाह गोबिंद सिंह आपे गुर चेला। वाह वाह गोबिंद सिंह आपे गुर चेला। दे महावाक्य अनुसार सतगुरु जीओ स्टॉकटन ਅਤੇ ਇਲਾਕਾ ਨਿਵਾਸੀ ਸਮੁੱਚੀਆਂ ਸੰਗਤਾਂ ਦੇ ਵੱਲੋਂ ਸਾਲਾਨਾ ਮਹਾਨ ਗੁਰਮਤਿ ਸਮਾਗਮ ਅਤੇ 24ਵੇਂ ਨਗਰ ਕੀਰਤਨ ਦੀ ਸਤਿਗੁਰੂ ਜੀਓ ਆਪ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। ਪਾਤਸ਼ਾਹ ਜੀਓ ਆਪ ਜੀ ਦੀ ਕਿਰਪਾ ਦਿਆਲਤਾ ਸਦਕਾ ਅਤੇ 5 ਪਿਆਰੇ 5 ਸਿੰਘ ਸਹਿਬਾਨਾਂ ਦੀ ਰਹਿਨੁਮਾਈ ਦੇਟ ਸਤਿਗੁਰੂ ਜੀਓ ਆਪ ਜੀ ਕਿਰਪਾ ਕਰਨੀ ਰਹਿਮਤ ਕਰਨੀ ਨਗਰ ਕੀਰਤਨ ਦੀ ਸਤਿਗੁਰੂ ਜੀਓ ਆਪ ਜੀ ਆਗਿਆ ਬਖਸ਼ਿਸ਼ ਕਰੋ। ਜਿਨ੍ਹਾਂ ਸੰਗਤਾਂ ਨੇ ਤਿੰਨਾਂ ਸਮੂਹਕ ਪਾਤਸ਼ਾਹ ਜੀਓ ਸਮਾਗਮਾਂ ਦੇ ਵਿੱਚ ਸੇਵਾ ਕੀਤੀ ਹਾਜ਼ਰੀਆਂ ਭਰੀਆਂ ਸਮੁੱਚੀਆਂ ਸੰਗਤਾਂ ਦੀਆਂ ਸੇਵਾਵਾਂ ਪਿਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਪੰਥ ਦੀ ਚੜ੍ਹਦੀ ਕਲਾ ਕਰਨੀ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨੀ। ਪਾਤਸ਼ਾਹ ਜੀਓ ਆਗਿਆ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ
सब सिखन को हुक्म है गुरु ग्रंथ जी मानियो जो प्रभु को मेरे मोचा बोल शब्द राज करेगा खालसा बार हुए सब मिलागे बचे बार हुए सब मिलागे बचे बोले फोटो ठीक है भाई जी, थैंक यू। वाहिगुरू आयो
ਭਾਗ ਰੱਖੇ ਤਾਹਿ ਗੁਰੂ ਸਰਬ ਨਿਦਾਨ ਦਾਨ ਦੇਤ ਹੈ ਤਾਹਿ ਗੁਰੂ ਦੇਤ ਹੈ ਸਤਿਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਸਤਿਗੁਰ ਦਇਆ ਨਿਤ ਮਹਿਮਾ ਆਗਾਦ ਬੋਧ ਇੱਥੇ ਰੱਖੇ ਮੈਂ ਥੱਲੇ ਚੱਪੇ ਨਮੋ 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 ਨੇਤ 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 ਹੈ ਨਮੋ 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 ਨੇਤ 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 ਚਰਨ ਚਲੋ ਮਾਰਗ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਾਈ ਆਪਾਂ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕੋਈ ਵੀ ਮੇਰਾ ਵੀਰ ਭਰਾ ਭੈਣ ਸਤਿਗੁਰਾਂ ਦੇ ਸਰੂਪ ਤੋਂ ਅੱਗੇ ਕੋਈ ਨਾ ਜਾਵੇ ਜੀ। ਦੂਜੀ ਬੇਨਤੀ ਹੈ ਕਿ ਜਿਹੜੇ ਨਾਲ ਫਲੋਰ ਦੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨਾਲ ਨਾਲ ਤੁਰ ਰਹੇ ਹਨ, ਗੁਰੂ ਪਿਆਰੀ ਸਾਧ ਸੰਗਤ ਜੀ ਆਪ ਦੀ ਸ਼ਰਧਾ ਪਿਆਰ ਵਸ ਹੋ ਕੇ ਮੈਂ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਥੋੜ੍ਹਾ ਜਿਹਾ ਆਪਾਂ ਫਲੋਰ ਤੋਂ ਦੂਰ ਹੋ ਕੇ ਚੱਲੀਏ ਤਾਂ ਕਿ ਕੋਈ ਅਭੀ ਦਮੀ ਨਾ ਹੋ ਸਕੇ। ਮੇਰੀ ਬੇਨਤੀ ਕਿ ਜਦੋਂ ਫਲੋਟ ਮੁੜਦਾ ਹੈ ਉਦੋਂ ਸਾਰਿਆਂ ਨੂੰ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਥੋੜ੍ਹਾ ਫਲੋਟ ਤੋਂ ਦੂਰ ਹਟ ਜਾਓ ਤਾਂ ਕਿ ਮੁੜਨ ਲੱਗਿਆ ਕੋਈ ਪ੍ਰੋਬਲਮ ਨਾ ਹੋਵੇ। ਸੋ ਮੇਰੀ ਬੇਨਤੀ ਕਿ ਸੰਗਤਾਂ ਦੇ ਜਿਹੜੇ ਅੱਗੇ ਅੱਗੇ ਮਹਾਰਾਜ ਸਰੂਪ ਤੋਂ ਅੱਗੇ ਅੱਗੇ ਜਾ ਰਹੇ ਹਨ ਜਾਂ ਪੰਜ ਸ਼ਾਂਤੀ ਸਾਹਿਬ ਪੰਜਾਂ ਪੈਰਾਂ ਤੋਂ ਅੱਗੇ ਹਨ, ਉਹਨਾਂ ਦੇ ਚਰਨਾਂ 'ਚ ਬੇਨਤੀ ਕਿ ਸਾਰੇ ਜਾਣੇ ਪ੍ਰਬੰਧਕਾਂ ਦੀ ਬੇਨਤੀ ਨੂੰ ਮੰਨਦੇ ਹੋਏ ਸਾਰੇ ਪਿਛਲੇ ਪਾਸੇ ਆ ਕੇ ਸਤਿਗੁਰਾਂ ਦੀ ਖੁਸ਼ੀਆਂ ਪ੍ਰਾਪਤ ਕਰੋ ਜੀ। ਆਓ ਬਾਣੀ ਨਾਲ ਜੁੜੀਏ ਜੀ। ਚਰਨ ਚਲੋ ਮਾਰਗ ਗੋਬਿੰਦ ਮਾਰਗ ਗੋਬਿੰਦ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਬੇਟੀਆਂ ਬੜਾਈ
ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਆਪਾਂ ਮੌਜੂਦ ਹਾਂ, ਜਿੱਥੇ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਦੇ ਵਿੱਚ ਮਹਾਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਆਪਣੇ ਨਾਲ ਕੁਝ ਵੀਰ ਗੱਲਬਾਤ ਕਰਨਾ ਚਾਹੁੰਦੇ। ਵੀਰ ਜੀ ਕੀ ਨਾਮ ਹੈ? ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਕੁਲਦੀਪ ਸਿੰਘ ਰਤਨ ਹੈ ਜੀ। ਤੇ ਕੀ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੁੰਦੇ? ਮੈਂ ਸਮੂਹ ਸਾਧ ਸੰਗਤ ਨੂੰ ਵਿਸਾਖੀ ਦੀ ਵਧਾਈਆਂ ਦੇਣਾ ਚਾਹੁੰਦਾ ਹਾਂ। ਤੇ ਇਹ ਵਿਸਾਖੀ ਦਾ ਜਿਹੜਾ ਪਵਿੱਤਰ ਦਿਹਾੜਾ ਹੈ, ਇਹ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੱਕ ਅਜਿਹੀ ਨਵੇਕਲੀ ਜਿਹੜੀ ਆ ਵਿਚਾਰਧਾਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੁਨੀਆ ਦੇ ਅੰਦਰ ਸਾਹਮਣੇ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚਤਾ ਦਾ ਕਿੱਡਾ ਬੜਾ ਜਿਹੜਾ ਬੋਲਬਾਲਾ ਸੀ, ਉਹ ਸਾਰੇ ਬੋਲਬਾਲੇ ਨੂੰ ਖਤਮ ਕਰਕੇ
ਗੁਰੂ ਸਾਹਿਬ ਨੇ ਏਕੇ ਦਾ ਸੰਦਰਭ ਦਿੱਤਾ। ਹਰ ਇੱਕ ਮਨੁੱਖ ਦੇ ਵਿੱਚ ਉਸ ਰੱਬ ਨੂੰ ਦੇਖਣ ਦਾ ਇਹ ਜਿਹੜਾ ਫਲਸਫਾ ਸੰਸਾਰ ਦੇ ਅੰਦਰ ਸਾਹਮਣੇ ਪੇਸ਼ ਕੀਤਾ। ਜਿੱਥੇ ਹਿੰਦੁਸਤਾਨ ਦੇ ਅੰਦਰ ਲੋਕਾਂ ਨੂੰ ਉੱਚਾ ਨੀਵਾਂ ਸਮਝਿਆ ਜਾਂਦਾ ਸੀਗਾ, ਗੁਰੂ ਸਾਹਿਬ ਨੇ ਬਰਾਬਰਤਾ ਦਾ ਅਧਿਕਾਰ ਦਿੱਤਾ। ਇੱਕ ਬਾਟੇ ਦੇ ਵਿੱਚ ਅੰਮ੍ਰਿਤ ਛਕਾ ਕੇ ਸਮੂਹ ਲੋਕਾਂ ਨੂੰ ਜਿਹੜਾ ਇੱਕ ਕੀਤਾ। ਵੈਸੇ ਜਿਨ੍ਹਾਂ ਲੋਕਾਂ ਨੂੰ ਸਦੀਆਂ ਦੇ ਵਿੱਚ ਦਬਾਇਆ ਗਿਆ ਸੀਗਾ, ਉਹਨਾਂ ਲੋਕਾਂ ਨੂੰ ਆਪਣੇ ਪੈਰਾਂ ਦੇ ਉੱਤੇ ਕੀਤਾ। ਤੁਸੀਂ ਇਤਿਹਾਸ ਨੂੰ ਪੜ੍ਹੋ ਤੇ ਪਤਾ ਲੱਗਦਾ ਹੈ ਕਿ ਕਦੇ ਉਸ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੁਝ ਲੋਕਾਂ ਨੂੰ ਇਹ ਪੱਗਾਂ ਬੰਨਣ ਦਾ ਕੁਝ ਬੰਦਿਆਂ ਕੋਲੇ ਅਧਿਕਾਰ ਸੀਗਾ, ਕਿਰਪਾਨਾਂ ਰੱਖਣ ਦਾ ਕੁਝ ਬੰਦਿਆਂ ਦੇ ਕੋਲੇ ਅਧਿਕਾਰ ਸੀਗਾ, ਘੋੜੇ ਤੇ ਚੜ੍ਹਨ ਦਾ ਕੁਝ ਬੰਦਿਆਂ ਦੇ ਕੋਲੇ ਅਧਿਕਾਰ ਸੀਗਾ। ਪਰ ਗੁਰੂ ਸਾਹਿਬ ਨੇ ਜਿਨ੍ਹਾਂ ਲੋਕਾਂ ਨੂੰ ਨੀਚ ਕਿਹਾ ਜਾਂਦਾ ਸੀਗਾ, ਉਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਵੀ ਬਣਾਈਆਂ, ਉਹਨਾਂ ਦੇ ਹੱਥਾਂ ਦੇ ਵਿੱਚ ਸ਼ਸਤਰ ਵੀ ਫੜਾਏ, ਉਹਨਾਂ ਨੂੰ ਇੱਕ ਆਜ਼ਾਦੀ ਦੀ ਨਿੱਘ ਦੀ ਗੱਲ ਕੀਤੀ। ਉਸ ਦੇਸ਼ ਦੇ ਅੰਦਰ ਗੁਲਾਮੀ ਦੀਆਂ ਜੰਜੀਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੱਟੀਆਂ, ਪਰ ਦੁੱਖ ਹੁੰਦਾ ਕਈ ਵਾਰੀ ਦੁਬਾਰਾ ਫੇਰ ਗੁਲਾਮ ਕਰਨ ਦੇ ਯਤਨ ਵੀ ਕੀਤੇ ਜਾਂਦੇ। ਦੇਖੋ ਉਹ ਤਾਂ ਸਟੇਟ ਨੇ ਪ੍ਰੋਪੇਗੈਂਡਾ ਜਿਹੜਾ ਆਪਣਾ ਉਹ ਚਲਾਉਣਾ ਹੀ ਹੁੰਦਾ ਆ। ਸੋ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਾਂ ਗੱਲਬਾਤ ਸਮਾਪਤੀ ਤੋਂ ਪਹਿਲਾਂ? ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਸੰਚਾਰ ਦੀ ਜਿਹੜੀ ਆ ਉਹ ਲਹਿਰ, ਉਹ ਮਨੁੱਖਤਾ ਨੂੰ ਇੱਕ ਕੀਤਾ ਸੀਗਾ। ਵੀ ਸਮੂਹ ਲੋਕਾਂ ਨੂੰ ਬੇਨਤੀ ਆ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਤੇ ਏਕੇ ਦੇ ਸੰਦਰਭ ਦੇ ਵਿੱਚ ਆਈਏ, ਇੱਕ ਦੂਜੇ ਨਾਲ ਪਿਆਰ ਵਧਾਈਏ, ਇੱਕ ਦੂਜੇ ਦੇ ਵਿੱਚ ਜਿਹੜੀ ਸਾਡੇ ਅੰਦਰ ਨਫ਼ਰਤ ਦੀ ਭਾਵਨਾ ਉਹ ਖਤਮ ਕਰਕੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਜਣਾ ਕੇ ਸਾਜਨ ਗੁਰਬਾਣੀ ਦੀ ਜਿਹੜੀ ਉਹ ਤੋਕਿਆ ਉਸ ਦੇ ਉੱਤੇ ਅਸੀਂ ਅਮਲ ਕਰੀਏ ਤੇ ਜ਼ਿੰਦਗੀ ਨੂੰ ਸੋਹਣਾ ਬਣਾਈਏ। ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀ ਹੋਈ ਸਮੂਹ ਸੰਗਤ ਨੂੰ ਜਿਹੜਾ ਹੈ ਖਾਲਸਾ ਪ੍ਰਗਟ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਸਮੂਹ ਸੰਗਤ ਜਿਹੜਾ ਗੁਰੂ ਦੇ ਫਲਸਫੇ ਦੇ ਅਨੁਸਾਰ ਜ਼ਿੰਦਗੀ ਬਤੀਤ ਕਰੇ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਅਨੁਸਾਰ ਆਪਣੇ ਜੀਵਨ ਨੂੰ ਬਣਾਵੇ ਤੇ ਆਪਣੇ ਈਸਟ ਗੁਰੂ ਗ੍ਰੰਥ ਸਾਹਿਬ ਨੂੰ, ਜਿਵੇਂ ਅਸੀਂ ਕਹਿੰਦੇ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਨੂੰ ਮੰਨਦਿਆਂ ਹੋਏ ਆਪਣੇ ਜੀਵਨ ਨੂੰ ਬਤੀਤ ਕਰੀਏ। ਸੋ ਸਾਰਿਆਂ ਨੂੰ ਜਿਹੜਾ ਹੈ ਖਾਲਸਾ ਸਾਜਣਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਾਹਿਬ ਸਟਾਕਟਨ ਵਿਖੇ ਆ। ਇਸ ਟਾਈਮ ਪੰਜਾਬੀ ਰੇਡੀਓ USA ਦੇ ਬੂਥ ਦੇ ਵਿੱਚ ਸਿੱਖ ਸਾਈਕਲਿੰਗ ਕਲੱਬ, ਪੰਜਾਬੀ ਸਾਈਕਲਿੰਗ ਕਲੱਬ ਵਾਲੇ ਆਪਣੇ ਵੀਰ ਆਪਣੇ ਨਾਲ ਜੁੜੇ ਹੋਏ ਆ। ਇਹ ਹਰ ਵਾਰੀ ਜਦੋਂ ਵੀ ਕੋਈ ਵੀ ਇਦਾਂ ਦਾ ਇਵੈਂਟ ਹੁੰਦਾ, ਨਗਰ ਕੀਰਤਨ ਹੁੰਦਾ ਆ, ਤੇ ਉਹ ਆਉਂਦੇ ਨੇ, ਬਾਈਕ ਕਰਦੇ ਨੇ, ਰਾਈਡ ਕਰਦੇ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਸਭ ਤੋਂ ਪਹਿਲਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਨਾਮ ਹੈ ਵੀਰ ਜੀ? ਵਿੰਟੀ ਸਿੰਘ। ਸੋ ਤੁਹਾਡੇ ਕਲੱਬ ਦਾ ਨਾਮ ਸਿੱਖ ਸਾਈਕਲਿੰਗ ਕਲੱਬ ਜਿੱਦਾਂ ਆਪਾਂ ਦੇਖ ਸਕਦੇ ਹਾਂ ਤੁਹਾਡੇ ਜਰਸੀ ਦੇ ਉੱਤੇ ਆ। ਸੋ ਆਈ ਨੋ ਤੁਸੀਂ ਹਰ ਨਗਰ ਕੀਰਤਨ ਦੇ ਉੱਤੇ ਦਾ ਉਪਰਾਲਾ ਕਰਦੇ ਆ। ਇਸ ਵਾਰ ਜਿਹੜੀ ਰਾਈਡ ਆ ਉਹ ਕਿੰਨੀ ਮਾਈਲਸ ਦੀ ਸੀਗੀ? We did 50 miles, half century. So we started Gurdwara Sahib Tracy and rode all the way to here to the Stockton Nagar Kirtan. We're going to ride back. I follow you on Instagram. ਤੁਹਾਡਾ ਮੈਂ ਪੋਸਟ ਜਿਹੜੀਆਂ ਉਹ ਦੇਖਦਾ ਰਹਿੰਦਾ ਆ। ਦੈਟਸ ਰੀਅਲੀ ਗੁੱਡ ਜੌਬ। ਤੁਸੀਂ ਹੈਲਥ ਨੂੰ ਲੈ ਕੇ ਪ੍ਰੀਟੀ ਕੌਨਸ਼ੀਅਸ ਆ। ਸੋ ਜੇ ਕੋਈ ਜੁਆਇਨ ਕਰਨਾ ਚਾਹੁੰਦਾ ਆ, ਫੈਂਸੀ ਬਾਈਕਸ ਆ, ਮਹਿੰਗੀਆਂ ਬਾਈਕਸ ਆ, ਬਟ ਜੇ ਕੋਈ ਉੱਦਾਂ ਜੁਆਇਨ ਕਰਨਾ ਚਾਹੁੰਦਾ ਉਹਦੇ ਲਈ ਕੀ ਹੈਗਾ ਉਹਦੀ ਸਲਾਹ? So we're open to anybody who wants to ride their bikes. It doesn't have to be expensive bikes. If you have a road bike or you want to learn how to start riding, we can help coach you to start riding. They can come to our website, sikhcyclingclub.com, fill in a contact form, and then we can get you enrolled. So ਹੋਰ anything like ਸਿਹਤ ਨੂੰ ਲੈ ਕੇ, health ਨੂੰ ਲੈ ਕੇ, how does it help a lot? First, it does several things. One, it helps us get outside, out of our homes. It's good for your mental health to be outside and disconnected from your internet and everything like that. Then the fitness, you're going to lose weight because you're burning so many calories on your bike if you're doing it consistently. So it's good for your physical health. And then for Sikh Cycling Club, it's good for us because when we have cycled before, we did not have a community of Sikhs together, riding together and allowing ourselves to be our authentic selves. So we've created this community to be able to ride as Sikhs and share with our Sikh brothers and sisters around our values and things like that. So ਇਸ ਟਾਈਮ ਤੁਹਾਡੇ ਗਰੁੱਪ 'ਚ ਕਿੰਨੇ ਕੁ ਮੈਂਬਰ ਨੇ? we have about 95 people on our list. Okay. And so we get anywhere between 10 to 20 people coming out to do a ride. Yeah. ਅੱਜ ਦੀ ਰਾਈਡ 'ਚ ਕਿੰਨੇ ਜਾਣੇ ਸੀਗੇ? We had 17 people. ਤੇ ਕਿੰਨਾ ਟੋਟਲ ਵਕਤ ਕਿੰਨਾ ਲੱਗਦਾ ਆ? How many breaks in between? We had one major break. Once in a while people get lost, we stop and go find them and bring them back, but we have about every 15 miles we'll have a break. Okay. Yeah. So like ਪੰਚਰ ਹੋਣਾ ਹੈ ਜਾਂ ਕੁਝ ਹੁੰਦਾ ਹੈ, ਸੋ ਉਹਦੀ ਨਾਲ ਤਿਆਰੀ ਹੈ? Is there a like ਕਾਰ ਜਾਂਦੀ ਹੈ ਨਾਲ, something like that, ਜਾਂ ਬਾਈਕ ਦੇ ਉੱਤੇ ਸਾਰੇ ਹੁੰਦੇ ਆ ਨਾਲ?
Once we had a car, if we can get a volunteer to do a car escort, we'll get that. But otherwise, we're self-sufficient. We do it on our own. Okay. Yeah. So do you like go out every week or do you when do you say that we अपनी अगली event कदों होंदी है? We do events about every month to 6 weeks. Okay. We come together, but most of the members, they'll ride on their own weekly, multiple times a week, and then we come together when there's a Nagar Kirtan or a festival or something for us to commemorate from the Sikh community. Usually ਤੁਹਾਡੇ ਜਿਹੜੇ group ਦੇ members are they like scattered all across the state ਜਾਂ ਕਿੱਦਾਂ ਆ? Most of our members are Northern California, Bay Area, Sacramento. We have a few in Los Angeles, some on the East Coast. But since most of us are in Northern California, most of our rides are in Northern California. Anybody who wants to start this kind of club anywhere else in America or other part of California, how can they contact you? Visit our website, sikhcyclingclub.com. There's a contact form, and we'll help you set up your club. We would love to have chapters in cities everywhere, where people, our community doesn't have to ride by themselves. Okay. They can come together and celebrate the way we celebrate. ਬਹੁਤ ਬਹੁਤ ਧੰਨਵਾਦ ਤੇ ਨਗਰ ਕੀਰਤਨੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਲਾਈਵ ਦੇਖ ਰਹੇ ਸੁਣ ਰਹੇ ਮੇਰੇ ਸਾਰੇ ਭੈਣਾਂ ਭਰਾਵਾਂ ਨੂੰ, ਸਾਰੇ ਸਰੋਤਿਆਂ ਨੂੰ ਰਾਣੀ ਕਾਲੋਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਅਸੀਂ ਗਦਰੀ ਬਾਬਿਆਂ ਦੀ ਧਰਤੀ ਸਟਾਕਟਨ ਵਿਖੇ 24ਵੇਂ ਨਗਰ ਕੀਰਤਨ ਤੇ ਤੁਹਾਨੂੰ ਲਾਈਵ ਦਿਖਾ ਰਹੇ ਹਾਂ। ਇਹ ਇੱਕ ਬੂਥ ਤੇ ਖੜੇ ਹਾਂ ਅਸੀਂ, ਜਿੱਥੇ ਸਾਰੇ ਨਗਰ ਕੀਰਤਨ ਤੇ ਆਏ ਸਾਰਿਆਂ ਦੀ ਸੇਵਾ ਕੀਤੀ ਜਾਂਦੀ ਆ ਮੰਟੀਕਾ ਸੰਗਤ ਵੱਲੋਂ ਤੇ ਸਿੱਖ ਫਾਰ ਹਿਊਮੈਨਿਟੀ ਵੱਲੋਂ। ਸਿੱਖ ਫਾਰ ਹਿਊਮੈਨਿਟੀ ਦੇ ਨਾਂ ਨੂੰ ਤੁਸੀਂ ਸਾਰੇ ਜਾਣਦੇ ਆ, ਕਿਉਂਕਿ ਜਦੋਂ ਵੀ ਕੋਈ ਵੀ ਭੀੜ ਪੈਂਦੀ ਆ, ਚਾਹੇ ਉਹ ਅੱਗਾਂ ਲੱਗੀਆਂ ਹੋਣ ਜਾਂ ਕੋਈ ਕਿਤੇ ਕਰੋਨਾ ਦੀ ਮਾਰ ਹੋਵੇ, ਤੇ ਉੱਥੇ ਜਾ ਕੇ ਇਹ ਸੇਵਾ ਕਰਦੇ ਆ। ਲੰਗਰ ਪਾਣੀ ਦੀ ਸੇਵਾ, ਪਾਣੀ ਦੀ ਸੇਵਾ ਤੇ ਵੈਕਸੀਨ ਲਾਉਣ ਦੀ ਸੇਵਾ। ਤੇ ਅੱਜ ਅਸੀਂ ਆਪਾਂ ਉਹਨਾਂ ਦੇ ਸੇਵਾਦਾਰਾਂ ਨਾਲ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਕਰਾਂਗੇ ਤੇ ਤੁਹਾਡੇ ਰੂਬਰੂ ਕਰਾਂਗੇ। ਜੀ ਬਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਕਿ ਤੁਸੀਂ ਅੱਜ ਸੇਵਾ ਕਰ ਰਹੇ ਆ ਇੱਥੇ। ਹਾਂਜੀ ਭੈਣ ਜੀ, ਪਹਿਲਾਂ ਤਾਂ ਮੈਂ ਧੰਨਵਾਦ ਕਰੂੰਗਾ ਪੰਜਾਬੀ ਰੇਡੀਓ USA ਦਾ, ਜਿਹੜਾ ਤੁਸੀਂ ਇਸ ਪਵਿੱਤਰ ਦਿਹਾੜੇ ਦੇ ਨਗਰ ਕੀਰਤਨ ਨੂੰ ਕਵਰ ਕਰ ਰਹੇ ਹੋ ਜੀ। ਸਾਰੇ ਸਿੱਖ ਜਗਤ ਨੂੰ ਖਾਲਸੇ ਦੇ ਜਨਮ ਦਿਨ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਦੂਰੋਂ ਨੇੜਿਓਂ ਚੱਲ ਕੇ ਆਏ ਨੇ ਤੇ ਸੇਵਾਦਾਰ ਅਣਥੱਕ ਸੇਵਾ ਕਰ ਰਹੇ ਨੇ ਜੀ। ਸੋ ਮੈਂ ਧੰਨਵਾਦੀ ਹਾਂ ਜੀ ਸਾਰਿਆਂ ਦਾ। ਤੁਹਾਡਾ ਵੀ ਪੰਜਾਬੀ ਰੇਡੀਓ USA ਦਾ ਸਪੈਸ਼ਲ ਤੌਰ ਤੇ ਅਸੀਂ ਧੰਨਵਾਦ ਕਰਦੇ ਹਾਂ ਜੀ। ਜੀ ਭਾਜੀ, ਤੁਸੀਂ ਕੁਝ ਕਹਿਣਾ ਚਾਹੋਗੇ ਜੀ? ਨਹੀਂ ਜੀ, ਮੈਂ ਤਾਂ ਧੰਨਵਾਦ ਕਰਨਾ ਚਾਹੁੰਦਾ ਤੁਹਾਡਾ ਤੇ ਜੀ ਆਇਆਂ ਨੂੰ ਤੁਹਾਨੂੰ, ਜਿਹੜੇ ਤੁਸੀਂ ਇਹਨਾਂ ਦੇ ਸਮਾਗਮ ਤੇ ਆਏ ਆ, ਜਿਹੜਾ ਪ੍ਰੋਗਰਾਮ ਇਹਨਾਂ ਨੇ ਕੀਤਾ, ਉਹਦਾ ਧੰਨਵਾਦ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਸਟਾਕਟਨ ਨਗਰ ਕੀਰਤਨ ਤੇ ਪਹੁੰਚੀ ਹੋਈ ਸਮੂਹ ਸੰਗਤ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਅਸੀਂ ਧੰਨਵਾਦੀ ਹਾਂ US TV ਦੇ, ਜੋ ਇਹ ਸਾਰਾ ਪ੍ਰੋਗਰਾਮ ਕਵਰ ਕਰ ਰਹੇ, ਨਗਰ ਕੀਰਤਨ ਦਿਖਾ ਰਹੇ ਦੁਨੀਆ ਦੇ ਵਿੱਚ। ਤੇ ਸਾਡੇ ਵੱਲੋਂ ਸਨੋਜੇ ਤੋਂ ਮੈਂ ਸੁਖਵਿੰਦਰ ਸਿੰਘ ਗੋਗੀ ਤੇ ਸਮੂਹ ਸੇਵਕਾਂ ਦਾ, ਸਮੂਹ ਲੰਗਰ ਕਮੇਟੀ ਦਾ, ਸਿੱਖ ਫਾਰ ਹਿਊਮੈਨਿਟੀ ਦਾ, ਸਾਰਿਆਂ ਵੱਲੋਂ ਖਾਲਸਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਸਰੋਤਿਓ, ਤੁਸੀਂ ਦੇਖ ਰਹੇ ਆ ਸਾਰੇ ਇੱਥੇ ਕਾਫੀ ਚੀਜ਼ਾਂ ਬਣ ਰਹੀਆਂ ਆ। ਤੇ ਸਭ ਤੋਂ ਵੱਡੀ ਗੱਲ, ਮੰਟੀਕੇ ਦੇ ਮੇਅਰ ਸਾਹਿਬ ਵੀ ਇੱਥੇ ਹਾਜ਼ਰ ਨੇ ਤੇ ਉਹ ਵੀ ਅੱਜ ਸੰਗਤ ਦੀ ਸੇਵਾ ਕਰ ਰਹੇ ਆ। ਤੇ ਆਜੋ ਆਪਾਂ 2-4 ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰਾਂਗੇ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਵਿਸਾਖੀ ਮੇਲੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਇੱਥੇ ਮੰਟੀਕਾ ਲੰਗਰ ਸੇਵਾ ਗਰੁੱਪ ਪੂਰੀ ਇਹਨਾਂ ਜ਼ੋਰੋ ਜ਼ੋਰ ਲੱਗੇ ਹੋਏ ਆ ਜੀ ਸੇਵਾ ਕਰਨ। ਇਸ ਵੇਲੇ ਤਾਂ ਸੰਗਤ ਬਹੁਤ ਭਰੀ ਪਈ ਹੈ ਇਸ ਵੇਲੇ, ਤਾਂ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਆ। ਤਾਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਰੱਬ ਦਾ ਆਪਾਂ ਨੂੰ ਮੌਕਾ ਮਿਲਿਆ ਇੰਨੇ ਵਧੀਆ ਸੇਵਾ ਕਰਨ ਦਾ, ਤੇ ਪਲੱਸ ਦਿਨ ਬਹੁਤ ਵਧੀਆ ਲੱਗਾ ਜੀ। ਹਾਂਜੀ, ਤੇ ਤੁਸੀਂ ਆਪਣੇ ਕੋਈ ਸਾਰੀ ਸੰਗਤ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਸੰਗਤ ਨੂੰ ਸੁਨੇਹਾ ਬਸ ਇਹ ਜੀ, ਦੇਖੋ ਮੇਲੇ ਲੱਗਦੇ ਰਹਿੰਦੇ ਆ, ਬਹੁਤ ਵਧੀਆ ਵਿਸਾਖੀ ਵੀ ਆਪਣਾ ਹੈਗਾ, ਪਰ ਚੰਗੀ ਤਰ੍ਹਾਂ ਨਿਭਾਓ, ਸ਼ਾਂਤੀ 'ਚ ਰਹੋ, ਵਧੀਆ ਰਹੋ। ਜਿਹੜੇ ਬਹੁਤ ਚੀਜ਼ਾਂ ਚੱਲਣ ਡੀਆਂ ਅੱਜ ਕੱਲ੍ਹ, ਪਰ ਸ਼ਾਂਤੀ ਨਾਲ ਜਿਹੜਾ ਬਹੁਤ ਵਧੀਆ ਆਪਣੇ ਮੇਲੇ ਨਿਭ ਜਾਣ। ਇੱਦਾਂ ਭਾਈ ਬੰਦੇ ਇੱਕ ਦੂਜੇ ਨੂੰ ਮਿਲ ਵਰਤਦੇ ਰਹਿਣ, ਤਾਂ ਇੱਦਾਂ ਆਪਣੇ ਸਾਰੇ ਕੌਮ ਦਾ ਵੀ ਹੈ ਨਾ
ਫਾਇਦਾ ਆ। ਤਾਂ ਪਲੱਸ ਇੱਥੇ ਆਪਾਂ ਬਾਹਰਲੇ ਦੇਸ਼ਾਂ 'ਚ ਆਏ ਆ, ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਇਹਨਾਂ ਸੇਵਾਦਾਰ ਆ, ਜਿਹੜੀ ਖਾਲਸਾ ਕੌਮ ਆ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਜੀ ਸਰੋਤਿਓ, ਇੱਥੇ ਦੋ ਲਾਈਨਾਂ ਤਾਂ ਕਹਿਣੀਆਂ ਬਣਦੀਆਂ ਆ, ਕਿਉਂਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇਖ ਲਓ ਵੀ ਆਪਣੇ ਅੰਮ੍ਰਿਤ ਦੇ ਵਿੱਚ ਉਹ ਕਿਹੜੀ ਚੀਜ਼ ਇਹ ਸਾਰੀ ਸਿੱਖ ਸੰਗਤ ਨੂੰ ਪੜਾ ਕੇ ਗਏ ਆ ਕਿ ਇੰਨੀ ਸੇਵਾ ਇਹ ਕਰਦੇ ਆ। ਕਿਤੇ ਵੀ ਨਗਰ ਕੀਰਤਨ ਹੋਵੇ ਤੇ ਇਹ ਹੁਮ ਹਮਾ ਕੇ ਪਹੁੰਚ ਕੇ ਉੱਥੇ ਆਪਣੇ ਸੰਗਤਾਂ ਦੀ ਸੇਵਾ ਕਰਦੇ ਆ। ਤੇ ਮੈਂ ਦੋ ਲਾਈਨਾਂ ਜ਼ਰੂਰ ਆਪਣੇ ਸਾਰੇ ਜਾਣਿਆਂ ਨਾਲ ਸਾਂਝੀਆਂ ਕਰੂੰਗੀ। ਪਤਾ ਨਹੀਂ ਕੀ ਬਾਟੇ ਵਿੱਚ ਕੋਲ ਕੇ ਪੜਾ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਕੋਲ ਕੇ ਪੜਾ ਗਿਆ, ਮੋਈ ਮੁਕੀ ਹਿੰਦ 'ਚ ਦੁਬਾਰਾ ਜਾਨ ਪਾ ਗਿਆ, ਮੋਈ ਮੁਕੀ ਹਿੰਦ 'ਚ ਦੁਬਾਰਾ ਜਾਨ ਪਾ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਕੋਲ ਕੇ ਪੜਾ ਗਿਆ, ਪਤਾ ਨਹੀਂ ਕੀ ਬਾਟੇ ਵਿੱਚ ਕੋਲ ਕੇ ਪੜਾ ਗਿਆ। ਵਾਹਿਗੁਰੂ ਜੀ ਕਾ ਖਾਲਸਾ।